ये कुदरती आवाज आया है, कुदरती। बस तगड़े हो जाओ सी आ गए। अच्छा। शह आई कोई नहीं, वेखी कोई नहीं। जनानियां दुद्धा दी मधानियां पाइयां सन। अच्छा। रोटियां तवियां ते पईयां सन, हर शह विच छड़ के तुर। ਉਹ ਕਿਹੜਾ ਵੇਲਾ ਸੀ ਜਦੋਂ ਨਿਕਲੇ ਸਨ? सरगी। ਸਾਡੇ ਦਾਦਾ ਜੀ ਦਾ ਸਭ ਤੋਂ ਜ਼ਿਆਦਾ ਤਲਕ ਸਿੱਖ ਬਰਾਦਰੀ ਨਾਲ ਸੀ, ਸਭ ਤੋਂ ਜ਼ਿਆਦਾ। ਔਰ ਜਿਆ ਮੰਗਟਾਂ ਦੇ ਨਿਡਾਲੇ ਦੇ। ਔਰ ਸਾਡੇ ਘਰ ਹਾਲੇ ਵੀ ਉਹ ਕਿਤਾਬਾਂ ਪਈਆਂ ਨੇ ਜਿਨ੍ਹਾਂ ਦੇ ਵਿੱਚ ਬਜ਼ੁਰਗਾਂ ਤੁਹਾਡਿਆਂ ਦੇ ਨਾਂ ਨੇ, ਜਿਨ੍ਹਾਂ ਨਾਲ ਸਾਡੀ ਸ਼ਾਦੀ ਦਾ ਆਣ ਜਾਣ ਸੀ। ਮਤਲਬ ਜੀ ਹਾਂਜੀ ਪੂਰਾ। ਔਰ ਬਜ਼ੁਰਗ ਮੇਰੇ ਜਿਸ ਵੇਲੇ ਕੋਈ ਟਾਈਮ ਆਉਂਦਾ ਸੀ ਨਾ, ਉਹਨਾਂ ਦੇ ਮਤਲਬ ਪਰੇਸ਼ਾਨ ਹੁੰਦੇ ਸਨ, ਯਾਦ ਤਾਜ਼ਾ ਕਰਦੇ ਤੇ ਮੈਨੂੰ ਕਹਿਣਾ ਉਹ ਕਿਤਾਬ ਲਿਆ ਘਰੋਂ ਜਾ ਕੇ, ਤੇ ਉਹਨਾਂ ਕਹਿਣਾ ਨਾ ਪੜ੍ਹ ਸ਼ੁਰੂ ਤੋਂ। ਉਹ ਨਾ ਪੜ੍ਹਨੇ ਨਾ, ਉਹਨਾਂ ਮੈਨੂੰ ਕਹਿਣਾ ਬੇਟਾ ਇੱਕ ਵਾਰੀ ਫਿਰ ਸ਼ੁਰੂ ਤੋਂ ਪੜ੍ਹ, ਤਾਂ ਕਿ ਮੈਂ ਉਹਨਾਂ ਆਪਣੇ ਦੋਸਤਾਂ ਦੇ ਨਾਂ ਸਿਰ ਕੇ ਫਿਰ ਬੜਾ ਰੋਂਦੇ ਸਨ। ਸੁੰਦਰ ਸਿੰਘ ਦਾ ਕੱਲੀ ਬੇਟੀ ਕੋਈ ਸੀ ਤੇ ਬਜਿੰਦਰ ਸਿੰਘ ਦੇ ਦੋ ਬੇਟੇ ਸਨ। ਅੱਗੋਂ ਦਾ ਪਰਿਵਾਰ ਹੈ ਵੇ, ਉਹਦੀ ਕੱਲੀ ਬੇਟੀ ਕੋਈ ਸੀ ਸੁੰਦਰ ਸਿੰਘ ਦੀ। ਉਹਦੀ ਬੇਟੀ ਸੀ ਕੋਈ, ਸੁਣਿਆ ਹੈ। ਹਾਂਜੀ, ਉਹ ਮਰ ਗਈ ਹੈ। ਅੱਛਾ ਅੱਛਾ, ਹੁਕਮ ਰੱਬ ਦਾ। ਹਾਂਜੀ, ਤੇ ਬਜਿੰਦਰ ਸਿੰਘ ਦੇ ਦੋ ਮੁੰਡੇ ਸਨ, ਉਹ ਵੀ ਦੋਵੇਂ ਮਰ ਗਏ ਨੇ ਹੁਣ। ਅੱਗੋਂ ਪੋਤਰੇ ਪੋਤਰੀਆਂ ਹੈ ਨੇ। ਬੂਰ ਸਿੰਘ ਦਾ ਖੂਹ। ਅੱਛਾ। ਗਿਆਨ ਸਿੰਘ ਦਾ ਖੂਹ। ਅੱਛਾ। ਪ੍ਰਤਾਪ ਸਿੰਘ ਦਾ ਖੂਹ। ਸ਼ਾਨੂ ਦਾ ਖੂਹ। ਮਾਨੂ ਦਾ ਖੂਹ। ਵਾਹ ਜੀ ਵਾਹ। ਇਸ ਗਿਆਨ ਸਿੰਘ ਦੇ ਖੂਹ ਬੜੇ ਸਨ। ਅੱਛਾ। ਹਾਂ। ਤੇ ਸਰਦਾਰ ਮਾਨੋਨਾ ਸਿੰਘ ਦਾ ਕਿੱਥੇ ਸੀ ਖੂਹ? ਉਹ ਇੱਥੇ ਸੀ ਉਹਦੇ। ਇੱਥੇ ਪਹਿਲਾਂ ਮੰਗਟ ਰਹਿੰਦੇ ਸਨ ਇਸ ਪਿੰਡ ਦੇ ਵਿੱਚ। ਇਸ ਪਿੰਡ ਦੇ ਵਿੱਚ। ਇੱਕ ਸਾਈ ਸੀ, ਅੱਲਾ ਦਾ ਵਲੀ ਸੀ ਉਹ। ਅੱਛਾ। ਉਹਦੀ ਹੁਣ ਮੰਜੀ ਧੁਨੀਆਂ ਚੁੱਕ ਕੇ ਡਰ ਵਾਲੀ ਛੱਡ ਜਾਂਦੇ ਸਨ। ਅੱਛਾ। ਡਰ ਵਾਲੀ ਚੁੱਕ ਕੇ ਕੋਟ ਵਾਲੇ, ਕੋਟ ਵਾਲੇ ਚੁੱਕ ਕੇ ਮੰਗਟੀ। ਅੱਛਾ। ਤੇ ਇਸ ਜਗ੍ਹਾ ਲਿਖੀ ਜਾਂਦੀ। ਅੱਛਾ। ਮੰਗਟਾਂ ਦੇ ਜਿਹੜੇ ਸਨ ਇਹ ਮੰਗਟ ਇਹਨਾਂ ਉਹਦੀ ਮੰਜੀ ਕੋਈ ਨਾ ਚੁੱਕੀ। ਅੱਛਾ। ਮੰਜੀ ਕੋਈ ਨਾ ਚੁੱਕੀ, ਉਹਦਾ ਕਿਹਾ ਭਲਕੇ 12 ਵਜੇ ਨੇ ਇੱਥੇ ਗੱਬੇ ਵਾੜ ਹੋਵੇ ਸੀ। ਉਹਦੇ ਪਿੰਡ ਦੀ ਇੱਕ ਕੁੜੀ ਸੀ ਇੱਥੇ ਵਿਆਹੀ ਹੋਈ। ਅੱਛਾ। ਇਹ ਜੀ ਪਿੰਡ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਹੈ ਨੀਚਾ ਮੰਗਟ, ਜਿਹਨੂੰ ਨੀਵਾਂ ਮੰਗਟ ਵੀ ਕਿਹਾ ਜਾਂਦਾ ਪੰਜਾਬੀ 'ਚ। ਤੇ ਅੱਜ ਅਸੀਂ ਇੱਥੋਂ ਦੀ ਤਾਰੀਖ ਪੁੱਛਾਂਗੇ। ਸਾਨੂੰ ਇਹ ਰਿਕੁਐਸਟ ਇੰਡੀਆ ਤੋਂ ਆਈ ਸੀ ਤੇ ਅੱਜ ਅਸੀਂ ਇੱਥੋਂ ਦੀ ਹਿਸਟਰੀ ਪੁੱਛਾਂਗੇ ਤੇ ਇੱਥੋਂ ਜਿਹੜੇ ਸਿੱਖ ਪਰਿਵਾਰ ਇੰਡੀਆ ਜਾ ਕੇ ਆਬਾਦ ਹੋਏ ਉਸਮਾਨਪੁਰ ਪਿੰਡ ਦੇ ਵਿੱਚ, ਉਹਨਾਂ ਦੇ ਕਹਿਣ ਤੇ ਅਸੀਂ ਇੱਥੇ ਆਏ ਹਾਂ। ਤੇ ਅੱਜ ਅਸੀਂ ਇਸ ਪਿੰਡ ਦੀ ਤਾਰੀਖ ਬਾਰੇ ਇੱਥੋਂ ਦੇ ਕੋਈ ਲੋਕਲ ਬਜ਼ੁਰਗ ਮਿਲਦਾ ਤੇ ਉਹਨਾਂ ਨੂੰ ਪੁੱਛਾਂਗੇ ਕਿਹੜੇ ਕਿਹੜੇ ਸਿੱਖ ਇੱਥੇ ਰਹਿੰਦੇ ਸੀ, ਕਿਹੜੇ ਕਿਹੜੇ ਹਿੰਦੂ। ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਪਿੰਡ। ਇਹ ਨਿੱਕੇ ਮੰਗਟ ਦੀਆਂ ਗਲੀਆਂ ਦਿਖਾ ਰਹੇ ਹਾਂ ਤੁਹਾਨੂੰ। ਨਿੱਕਾ ਮੰਗਟ ਹੈ ਪਿੰਡ। ਇੱਥੇ ਪੁਰਾਣੇ ਸਿੱਖਾਂ ਦੇ ਘਰ ਹੁੰਦੇ ਸੀ। ਦਾ ਘਰ ਹੁੰਦਾ ਸੀ ਵੀਰ ਜੀ? ਮਾਨ ਸਿੰਘ ਦਾ ਜੀ। ਅੱਛਾ, ਮਾਨ ਸਿੰਘ ਉਹਨਾਂ ਦਾ ਘਰ ਜੀ। ਅਸੀਂ ਉਹਨੂੰ ਜਾ ਨਹੀਂ ਸਕਦੇ, ਉੱਥੇ ਸਾਹਮਣੇ ਗਲੀ ਦੇ ਵਿੱਚ ਘਰ ਹੈ, ਲੇਕਿਨ ਹੁਣ ਢਾਹ ਕੇ ਨਵੇਂ ਬਣਾ ਦਿੱਤੇ ਗਏ ਨੇ। ਸਹੀ ਹੋ ਗਿਆ। ਇਹ ਸਾਰਾ ਸਿੱਖਾਂ ਦਾ ਮਹੱਲਾ ਹੁੰਦਾ ਸੀ? ਠੀਕ ਹੋ ਗਿਆ ਜੀ। ਇਹ ਜੀ ਉਹ ਘਰ ਸੀ ਸਾਹਮਣੇ, ਤੇ ਹੁਣ ਇਹਦੇ ਪਿੱਛੇ ਕੋਠੀ ਬਣ ਚੁੱਕੀ ਹੈ। ਤੇ ਮਾਨ ਸਿੰਘ ਉਹਨਾਂ ਦਾ ਘਰ ਇਹ ਸੀ ਜੀ। ਤੁਹਾਡੇ ਦਾਦਾ ਜੀ ਦਾ, ਪੜਦਾਦਾ ਜੀ ਦਾ ਘਰ ਇਸ ਗਲੀ ਦੇ ਵਿੱਚ। ਸਾਰੇ ਸਿੱਖਾਂ ਦੇ ਘਰ ਹੁੰਦੇ ਸਨ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम नीवें मंगट, जिन्हों नीचा मंगट भी कहा जाता है। अज असी इत्थे आए हैं सरदार मान सिंह दे पिंड। इन्हां दी तारीख पुछांगे इत्थों दे बजुर्गां दे कोलों कि इत्थे किहड़े किहड़े लोग रहिंदे सी ते किहड़े किहड़े सरदार इत्थों 47 वेले हिजरत करके गए ते उन्हां नाल की कुछ होया। आओ मिलदे हैं इन्हां दे नाल ते गलबात सांझी करदे हैं। अस्सलाम वालेकुम। वालेकुम सलाम जी। की हाल चाल है? खैर है।
ਬਾਬਾ ਜੀ ਕੀ ਨਾਮ ਹੈ ਆਪਣਾ? ਸੁਲਤਾਨ ਸੁਲਤਾਨ। ਤੁਹਾਡੇ ਵਾਲਦ ਸਾਹਿਬ ਦਾ? ਨਿਯਾਮਦੀਨ। ਤੇ ਦਾਦਾ ਜੀ ਦਾ? ਦਾਦਾ ਜੁਮਾ। ਜੁਮਾ। ਕਿਹੜੀ ਬਰਾਦਰੀ ਆਪਣੀ? ਚੌਹਾਨ। ਚੌਹਾਨ। ਸਹੀ ਹੋ ਗਿਆ। ਬਜ਼ੁਰਗੋ ਇਹ ਜਿਹੜਾ ਪਿੰਡ ਹੈ ਜੀ। ਇਹਦਾ ਪੂਰਾ ਕੀ ਨਾਮ ਹੈ? ਮੰਗਟ। ਮੰਗਟ ਕਿ ਨੀਵਾ ਮੰਗਟ? ਨੀਵੇਂ ਮੰਗਟ ਮੰਗਟ ਇੱਕੋ ਹੀ ਗੱਲ ਹੈ। ਮੰਗਣ ਨਹੀਂ ਸਕਦਾ। ਅੱਛਾ ਮੰਗਟ ਕਿੰਨੇ ਨੇ ਇੱਥੇ ਆਲੇ ਦੁਆਲੇ? ਇੱਥੇ ਮੰਗਟ ਤੇ ਇਹ ਉੱਚਾ ਇਹ ਕੁਛ ਨੀਚਾ ਇੱਕ ਨੀਵਾ ਇੱਕ ਇੱਧਰ ਵੀ ਹੈ ਮੰਗਟ। ਸਹੀ ਹੋ ਗਿਆ। ਬਜ਼ੁਰਗੋ ਇਹ ਪਿੰਡ ਦੀ ਤਾਰੀਖ ਬਾਰੇ ਪੁੱਛਣਾ ਤੁਹਾਡੇ ਕੋਲੋਂ। ਜੀ। ਇਸ ਪਿੰਡ ਦੇ ਵਿੱਚ ਜੀ 47 ਤੋਂ ਪਹਿਲੇ ਕਿਹੜੀ ਬਰਾਦਰੀ ਰਹਿੰਦੀ ਸੀ? ਬਸ ਸਿੱਖ ਹੀ ਰਹਿੰਦੇ ਸਨ ਜਾਂ ਮੁਸਲਮਾਨ ਸਨ ਜਾਂ ਸਿੱਖ। ਅੱਛਾ ਸਿੱਖ ਤੇ ਮੁਸਲਮਾਨ ਰਹਿੰਦੇ ਸੀ। ਹਾਂ। ਸਿੱਖਾਂ ਦੀ ਕਿਹੜੀ ਬਰਾਦਰੀ ਸੀ ਉਹ? ਚੱਠੇ। ਅੱਛਾ ਚੱਠੇ ਹਾਂ। ਜੱਟ ਸਨ। ਹਾਂ। ਸਹੀ ਹੋ ਗਿਆ। ਕਿੰਨੇ ਕੁ ਘਰ ਸਨ ਸਿੱਖਾਂ ਦੇ ਇੱਥੇ? ਘਰ ਤਾਂ 15-16 ਸਨ। ਅੱਛਾ। ਹਾਂ। ਮਾਲਕ ਮੋਟੇ ਸਨ। ਅੱਛਾ ਮਾਲਕ ਮੋਟੇ ਸਨ। ਹਾਂ। ਕੋਈ ਨਾਂ ਦੱਸੋ ਜਿਹੜੇ ਮੋਟੇ ਮਾਲਕ ਸਨ ਸਿੱਖਾਂ ਦੇ ਵਿੱਚੋਂ? ਗਿਆਨ ਸਿੰਘ, ਹੂੰ। ਬੂਰ ਸਿੰਘ, ਅੱਛਾ। ਕੋਲ ਤੋਂ ਵੱਡੇ ਦੇ ਮਾਲਕ ਇਹ ਸਨ। ਅੱਛਾ ਗਿਆਨ ਸਿੰਘ ਤੇ ਬੂਰ ਸਿੰਘ। ਹਾਂ ਉਦੋਂ ਥੱਲੇ ਫਿਰ ਸਾਰੇ ਕਿਸੇ ਦੇ 20 ਕਿੱਲੇ ਕਿਸੇ ਦੇ 5। ਦੂਸਰਿਆਂ ਦੇ ਵੀ ਨਾਂ ਦੱਸੋ। ਦੂਸਰਾ ਸੰਤੂ ਘਰਾਇਆ ਸਾਡੇ ਅੱਛਾ। ਤੇ ਮਾਨ ਸਿੰਘ ਸੀ, ਸ਼ਾਨੂ ਸੀ, ਅੱਛਾ। ਵਰਿਆਮੂ ਸੀ। ਹੂੰ। ਇਹ ਨਾਂ ਹਨ ਮੋਟੇ ਮੋਟੇ ਹੋਣ। ਅੱਛਾ ਜਿਹੜੇ ਸਰਦਾਰ ਮਾਨ ਸਿੰਘ ਸਨ ਜੀ ਇਹ ਵੀ ਵਾਵਾ ਜ਼ਮੀਨ ਭਾਂਡੇ ਵਾਲੇ ਸਨ। ਆ ਹੋਏ ਵੀ ਵਾਹ ਹੋਈ ਸਨ। ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਉਸ ਵੇਲੇ? ਉਸ ਵੇਲੇ ਹਾਂਜੀ ਉਹ ਮਸਾਂ ਦੋ ਹੀ ਹੁੰਦੀਆਂ ਸੀ। 2 ਹੁੰਦੀਆਂ ਸੀ ਤੇ ਇਸ ਵੇਲੇ ਸੁਣਿਆ 12 ਮਸਜਿਦਾਂ ਨੇ। ਨਹੀਂ 8 ਨੇ। 8 ਮਸਜਿਦਾਂ ਨੇ। ਹਾਂ। ਬੜਾ ਵੱਡਾ ਪਿੰਡ ਹੋ ਗਿਆ ਹੁਣ ਤੇ। ਅੱਛਾ ਇਹਦੇ ਆਲੇ ਦੁਆਲੇ ਡੇਰੇ ਵੀ ਹੈ ਨੇ ਆ ਪਿੰਡ ਦੇ? ਡੇਰੇ ਵੀ ਹਨ। ਸਹੀ ਹੋ ਗਿਆ। ਆਪਣੇ ਪਿੰਡ ਜਿਹੜਾ ਮੰਗਟ ਜਿੱਥੇ ਅਸੀਂ ਬੈਠੇ ਆ ਇਸ ਟਾਈਮ ਜੀ, ਜੀ। ਇਹਦੇ ਆਲੇ ਦੁਆਲੇ ਕਿਹੜੇ ਪਿੰਡ ਲੱਗਦੇ ਨੇ? ਇਹ ਦੁਆਲੇ ਸਜਾਨਾ, ਹੂੰ ਮੰਗਟ, ਡਾਰਾਂ ਵਾਲੀ, ਹੂੰ ਕੋਟ ਵਾਲਾ ਹੂੰ। ਤੇ ਪੀੜੀਆਂ, ਅੱਛਾ ਚਾਂਦਪੁਰ, ਸਹੀ। ਇਹਨੇ ਕੁ ਪਿੰਡ ਨੇੜੇ ਨੇੜੇ। ਚੱਕ ਖਰਲ ਵੀ ਕੋਲ ਹੀ ਹੈ? ਆ ਚੱਟ ਚੱਖਾ ਵੀ ਕੋਲ ਖਰਲਾ ਦਾ ਸਾਗਰ ਹੈ ਕੋਲ। ਅੱਛਾ ਇਹ ਖਰਲਾਂ ਦਾ ਚੱਕ ਸੀ। ਹਾਂ। ਨਾ ਤੁਹਾਡਾ ਪਿੰਡ ਦਾ ਮੰਗਟ ਹੈ ਜੀ। ਇੱਥੇ ਮੰਗਟ ਜੱਟ ਨਹੀਂ ਸੀ ਰਹਿੰਦੇ? ਨਹੀਂ ਹੂੰ। ਮੰਗਟ ਜੱਟ ਸਾਰੀ ਗੱਲ ਹੁਣ ਪੁੱਛੇ ਸਾਰੀ ਗੱਲ ਦੱਸੋ ਨਾ ਹਿਸਟਰੀ ਪੂਰੀ। ਤੇ ਸੁਣੀ ਗੱਲ ਹੈ ਸਾਡੇ ਕੋਲ ਅੱਖੀ ਨਹੀਂ ਵੇਖੀ। ਪੁਰਾਣੀ ਬਜ਼ੁਰਗਾਂ ਦੇ ਸੁਣੀ। ਆ ਅੱਛਾ ਇੱਥੇ ਪਹਿਲਾਂ ਮੰਗਟ ਰਹਿੰਦੇ ਸਨ ਇਸ ਪਿੰਡ ਦੇ ਵਿੱਚ? ਇਸ ਪਿੰਡ ਦੇ ਵਿੱਚ। ਹੂੰ। ਇੱਕ ਸਾਈ ਸੀ ਅੱਲਾ ਦਾ ਵਲੀ ਸੀ ਉਹ। ਅੱਛਾ। ਉਹਦੀ ਹੁਣ ਮੰਜੀ ਧੁਨੀਆਂ ਚੁੱਕ ਕੇ ਡਾਰ ਵਾਲੀ ਛੱਡ ਜਾਂਦੇ ਸਨ। ਅੱਛਾ। ਡਾਰਾਂ ਵਾਲੀ ਚੁੱਕ ਕੇ ਕੋਟ ਵਾਲੇ, ਹੂੰ। ਕੋਟ ਵਾਲੇ ਚੁੱਕ ਕੇ ਮੰਗਟੀ ਅੱਛਾ। ਤੇ ਇਸ ਤੋਂ ਜਗ੍ਹਾ ਲਿਖੀ ਜਾਂਦੀ। ਅੱਛਾ। ਮੰਗਟਾਂ ਦੇ ਜਿਹੜੇ ਸਨ ਇਹ ਮੰਗਟ ਇਹਨਾਂ ਉਹਦੀ ਮੰਜੀ ਕੋਈ ਨਾ ਚੁੱਕੀ। ਅੱਛਾ। ਮੰਜੀ ਕੋਈ ਨਾ ਚੁੱਕੀ ਉਹਦਾ ਕਿਹਾ ਭਲਕੇ 12 ਵਜੇ ਨੇ ਇੱਥੇ ਗੱਬੇ ਵਾੜ ਹੋਵੇ ਦੀ। ਹੂੰ। ਉਹਦੇ ਪਿੰਡ ਦੀ ਇੱਕ ਕੁੜੀ ਸੀ ਇੱਥੇ ਵਿਆਹੀ ਹੋਈ। ਅੱਛਾ। ਉਹ ਦੁੱਧ ਦਾ ਛੰਨਾ ਲੈ ਕੇ ਉਹਦੇ ਮਗਰ ਭੱਜੀ ਤੇ ਸਹੀ। ਹੂੰ। ਉਹ ਕਿਹਾ ਤੂੰ ਜਾ ਇੱਥੋਂ ਨਿਕਲ ਜਾ ਬਸ। ਹੂੰ। ਜਿਹੜੀ ਜ਼ਬਾਨੋਂ ਨਿਕਲ ਗਈ ਹੈ ਨਾ ਹੂੰ ਹੂੰ। ਇਹ ਜ਼ਬਾਨ ਹੀ ਨਹੀਂ ਪੈ ਸਕਦੀ ਤੇ ਤੂੰ ਇੱਥੋਂ ਨਿਕਲ ਜਾ। ਅੱਛਾ। ਉਹ ਨਿਕਲ ਗਈ ਸੀ ਅੱਗੋਂ 12 ਵਜੇ ਨਾਲ ਇਹਨੇ ਗੱਬੇ ਵਾੜ ਹੋਏ ਸੀ, ਤੂੰ ਮੈਨੂੰ ਮਾਰ ਛੱਡਿਆ ਮੈਂ ਤੈਨੂੰ ਮਾਰ ਛੱਡਿਆ। ਅੱਛਾ। ਫਿਰ ਇਹ ਚੱਠੇ ਚੱਕੋ ਚੱਠੇ ਆ ਗਏ ਇੱਥੇ ਬੈਠੇ ਸਨ। ਅੱਛਾ ਉਹ ਫਿਰ ਇੱਥੋਂ ਨਿਕਲ ਗਏ ਸਨ ਉਹ ਸਾਰੇ? ਨਿਕਲ ਗਏ ਸਨ। ਸਹੀ ਹੋ ਗਿਆ। ਅੱਛਾ ਫਿਰ ਚੱਠਿਆਂ ਨੇ ਆ ਗਿਆ ਪਿੰਡ ਬੰਨਿਆ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਜਿਹੜੇ ਇੱਥੇ ਸਿੱਖ ਰਹਿੰਦੇ ਹੁੰਦੇ ਸੀ ਹਾਂ ਇਹਨਾਂ ਦਾ ਤੁਹਾਡੇ ਮੁਸਲਮਾਨਾਂ ਨਾਲ ਕਿੱਦਾਂ ਹੁੰਦਾ ਸੀ ਰਹਿਣ ਸਹਿਣ? ਬਈ ਆਈ ਗਏ ਵਿਆਹਾਂ ਦੇ ਰੋਟੀਆਂ ਖਾਂਦੇ ਵੀ ਸਨ ਤੇ ਖਵਾਉਂਦੇ ਵੀ ਸਨ। ਅੱਛਾ ਆਉਣ ਜਾਣ ਹੈ ਸੀ ਇਹਨਾਂ? ਆਉਣ ਜਾਣ ਹੀ ਸੀ। ਵਾਹ ਜੀ। ਫਿਰ ਅੱਗੋਂ ਇਹ ਲਗਭਗ ਹੋਰ ਪਾਸੇ ਜਾਣ, ਅਸੀਂ ਹੋਰ ਪਾਸੇ। ਹੂੰ। ਇਹ ਮੁੜ ਕੱਚੀਆਂ ਰੋਟੀਆਂ ਦੇਣ ਲੱਗ ਪਏ। ਅੱਛਾ। ਕੱਚੀ ਰੋਟੀ ਦੇਣੀ ਤੇ ਕੱਚੀ ਲੈਣੀ। ਅੱਛਾ ਪਹਿਲਾਂ ਤੁਸੀਂ ਇਕੱਠੀ ਸ਼ਾਦੀਆਂ ਵਿਆਹਾਂ 'ਚ ਹਾਂ ਜਾਂਦੇ ਜੀ ਸੀ? ਵਾਸਤੇ ਜਾਂਦੇ ਸਨ। ਸਹੀ ਹੋ ਗਿਆ। ਤੇ ਫਿਰ ਇਹ ਕੱਚੀ ਰੋਟੀ ਦੇਣ ਲੱਗ ਪਏ, ਕੱਚੀ ਲੈਣ ਲੱਗ ਪਏ, ਫਿਰ ਉਹ ਵੀ ਹੌਲੀ ਹੌਲੀ ਛੱਡ ਦਿੱਤੀ। ਅੱਛਾ ਅੱਛਾ ਅੱਛਾ। ਅੱਛਾ ਬਜ਼ੁਰਗੋ ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸਨ? ਨੰਬਰਦਾਰ ਸਿਰਫ ਦੋ ਸਨ। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਦੇ ਨਾਂ ਤੇ ਗਿਆਨ ਸਿੰਘ ਸੀ, ਅੱਛਾ। ਦੂਜੇ ਨਾਲ ਬੂਰ ਸਿੰਘ ਸੀ। ਅੱਛਾ ਬੂਰ ਸਿੰਘ ਸੀ। ਇਹ ਦੋਨੇ ਲੰਬੜਦਾਰ ਸਨ। ਹਾਂ। ਸਹੀ ਹੋ ਗਿਆ। ਇਹ ਪਿੰਡ ਦੇ ਵਿੱਚ ਖੂਹੀਆਂ ਵੀ ਹੋਣੀਆਂ ਪਾਣੀ ਪੀਣ ਵਾਲੀਆਂ? ਐਸਾ ਕਿਹੜੇ ਪਾਸੇ ਸੀ? ਉਸ ਪਾਸੇ ਨੂੰ 2 ਖੂਹੀਆਂ। ਅੱਛਾ। ਇੱਕ ਉਹ ਪਹਿਲਾਂ ਬੰਨੇ ਸਾਡੀ ਹਵੇਲੀ ਕੋਲ ਸੀ, ਹੂੰ। 3-4 ਖੂਹੀਆਂ ਅੱਛਾ 3-4 ਖੂਹੀਆਂ ਸੀ। ਤੇ ਮੁਸਲਮਾਨਾਂ ਦੀ ਲਹਿਦਾ ਖੂਹੀਆਂ ਹੁੰਦੀਆਂ ਸੀ? ਹਾਂ ਤੇ ਜਿਹੜੀ ਜ਼ਮੀਨ ਸੀ ਜੀ ਇਹਦੇ ਵਿੱਚ ਨਹਿਰੀ ਪਾਣੀ ਪੈਂਦਾ ਸੀ ਜਾਂ ਕੁਛ ਨਾਰੀ ਪੈਂਦਾ ਸੀ, ਕੁਛ ਨਾਰੀ ਪੈਂਦਾ ਸੀ, ਬਾਹਰ ਖੂਹ ਵੀ ਲੱਗੇ ਸਨ? ਖੂਹ ਵੀ ਲੱਗੇ।
ਖੂਹ ਬੜੇ ਸਨ। ਕੋਈ ਨਾਂ ਚੇਤਾ ਹੁਣ ਜਿਹੜੇ ਆਲੇ ਦੁਆਲੇ ਖੂਹ ਲੱਗੇ ਸਨ, ਕਿਹੜੇ ਕਿਹੜੇ ਨਾਂ ਦੇ ਵੱਜਦੇ ਸਨ? ਬੂਰ ਸਿੰਘ ਦਾ ਖੂਹ, ਅੱਛਾ ਗਿਆਨ ਸਿੰਘ ਦਾ ਖੂਹ, ਅੱਛਾ ਪ੍ਰਤਾਪ ਸਿੰਘ ਦਾ ਖੂਹ, ਹੂੰ ਸ਼ਾਨੂ ਦਾ ਖੂਹ, ਹੂੰ ਮਾਨੂ ਦਾ ਖੂਹ। ਵਾਹ ਜੀ ਵਾਹ। ਇਸ ਗਿਆਨ ਸਿੰਘ ਦੇ ਖੂਹ ਬੜੇ ਸਨ। ਅੱਛਾ ਹਾਂ, ਤੇ ਸਰਦਾਰ ਮਾਨ ਹੋਣਾ ਸਿੰਘ ਦਾ ਕਿੱਥੇ ਸੀ ਖੂਹ? ਉਹ ਦੇਸੀ ਉਹਦੇ। ਅੱਛਾ ਪੀੜੀ ਵਾਲੀ ਸਾਈਡ ਤੇ। ਹਾਂ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਸਿੱਖਾਂ ਦੇ ਘਰ ਕੱਚੇ ਹੁੰਦੇ ਸਨ ਕਿ ਪੱਕੇ? ਪੱਕੇ, ਸਾਰਿਆਂ ਦੇ ਪੱਕੇ ਸਨ? ਸਾਰੇ ਹੀ ਪੱਕੇ ਸਨ, ਸਿੱਖਾਂ ਦੇ ਸਾਰੇ। ਛੋਟੀ ਇੱਟ ਦੇ ਸਨ ਕਿ ਵੱਡੀ ਇੱਟ ਦੇ? ਵੱਡੀ ਇੱਟ ਦੇ। ਅੱਛਾ ਵੱਡੀ ਇੱਟ ਦੇ ਸਨ। ਹਾਂ, ਛੋਟੀ ਇੱਟ ਦਾ ਤਾਂ ਕੋਈ ਨਹੀਂ ਵੇਖਿਆ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਭੀੜੀ ਲੱਗਦਾ ਸਾਡੇ ਮੋਢੇ। ਅੱਛਾ, ਤੇ ਉਦੋਂ ਜਾਂਦੇ ਹੁੰਦੇ ਸੀ ਸਿੱਖਾਂ ਦੇ ਨਾਲ? ਸਿੱਖ ਜਾਂਦੇ ਹੁੰਦੇ ਸਨ ਆਪਣੇ ਥਾਂ, ਅਸੀਂ ਆਪਣੇ ਥਾਂ ਟੁਰ ਜਾਂਦੇ ਸਾਂ। ਅੱਛਾ। ਹਾਂ, ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ ਸੀ ਮੇਲਿਆਂ 'ਚ? ਨਹੀਂ, ਹੂੰ ਕੋਈ ਨਹੀਂ ਖੇਡਦਾ ਹੁੰਦਾ। ਅੱਛਾ ਅੱਛਾ ਅੱਛਾ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਪਿੰਡ ਦੇ ਵਿੱਚ ਸਕੂਲ ਹੈ ਸੀ ਉਸ ਵੇਲੇ? ਉਹ ਸਕੂਲ ਤੇ ਕੋਈ ਨਹੀਂ ਸੀ। ਕਿੱਥੇ ਪੜ੍ਹਨ ਜਾਂਦੇ ਸੀ? ਇੱਥੇ ਆ ਹਵੇਲੀ ਸੀ ਕੇਸਰ ਸਿੰਘ ਦੀ, ਅੱਛਾ ਆ ਬੈਠਕ ਹੂੰ। ਉਹਦੇ ਵਿੱਚ ਪੜਾ। ਅੱਛਾ, ਉਹਦੇ ਵਿੱਚ ਪੜ੍ਹਦੇ ਸੀ? ਆ ਫਿਰ ਕੱਚਾ ਸਕੂਲ ਪਾਇਆ ਹਨ, ਅੱਛਾ, ਉਹਦੇ ਫਿਰ ਬੱਚੇ। ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਨਹੀਂ, ਅਸੀਂ ਨਹੀਂ ਗਏ। ਅੱਛਾ, ਤੁਸੀਂ ਨਹੀਂ ਗਏ। ਹਾਂ, ਸਹੀ ਹੋ ਗਿਆ। ਤੁਹਾਡੇ ਨਾਲ ਜਿਹੜੇ ਉਦੋਂ ਬੱਚੇ ਇਕੱਠੇ ਖੇਡਦੇ ਹੋਣੇ ਹੋ, ਹਾਂ, ਉਹਨਾਂ ਵਿੱਚ ਸਿੱਖ ਵੀ ਹੋਣੇ ਯਾਰ ਪਹਿਲੀ? ਆ ਹੋਈ ਸਾਨੀ ਉਹਨਾਂ ਦੇ ਕੋਈ ਨਾਂ ਚੇਤਾ ਹੋਣ? ਨਾ ਗਿਆਨ ਮੀਰੀ ਹੂੰ ਤੇ ਸ਼ਾਨੂ ਨਾ ਮੀਰੀ ਤੇ ਜਬਾਰੂ ਤੇ ਖਬਾਰੂ। ਅੱਛਾ। ਇਸ ਤਰ੍ਹਾਂ ਦੇ ਨਾਂ ਸਨ। ਇਹ ਕਿਹਦੇ ਪੁੱਤਰ ਸਨ? ਇਹ ਅਜਾਗਰ ਸਿੰਘ ਸੀ ਤੇ ਉਹਦੇ ਪੁੱਤਰ। ਅੱਛਾ, ਉਹਦੇ ਪੁੱਤਰ ਸਨ। ਤੇ ਇਕੱਠੇ ਖੇਡਦੇ ਹੁੰਦੇ ਸੀ ਤੁਸੀਂ? ਆ ਇਕੱਠੇ ਮਾਲ ਚਾਰਦੇ ਰਹੇ ਨੇ ਜੀ। ਅੱਛਾ, ਮਾਲ ਚਾਰਦੇ ਰਹੇ ਹੋ। ਹਾਂ। ਤੇ ਕੋਈ ਪਿੰਡ ਦਾ ਭਲਵਾਨ ਵੀ ਹੋਇਆ ਕਿ ਨਹੀਂ? ਪਿੰਡ ਦੇ ਭਲਵਾਨ ਦੀ ਇਹ ਗੱਲ ਹੀ ਹੈ ਜੀ, ਰੱਸਾ ਖਿੱਚਦੇ ਹੁੰਦੇ ਸਨ ਸਾਡੇ ਵੇਖਣ 'ਚ। ਅੱਛਾ ਇੱਥੇ ਹੂੰ ਇੱਥੇ ਰੱਸਾ ਖਿੱਚਦੇ, ਇੱਕ ਪਾਸੇ ਮੁਸਲਮਾਨ ਲੱਗਦੇ ਹਨ, ਇੱਕ ਪਾਸੇ ਸਿੱਖ ਲੱਗਦੇ। ਹੂੰ ਕਦੀ ਉਹ ਖਿੱਚ, ਉਹ ਜੇ ਭਾਈ ਗਿਆਨ ਲਗਾ ਜਾਂਦਾ ਕਿਰਾਇਆ ਦਾ, ਹਾਂਜੀ। ਕਦੀ ਉਹ ਖਿੱਚ ਜਾਂਦੇ ਹਨ, ਕਦੀ ਉਹ ਖਿੱਚ ਜਾਂਦੇ ਹਨ। ਅੱਛਾ, ਸਹੀ ਹੋ ਗਿਆ। ਪਿੰਡ ਦੇ ਵਿੱਚ ਉਂਝ ਆਪਸ 'ਚ ਸਿੱਖਾਂ ਦੀ ਦੁਸ਼ਮਣੀ ਤੇ ਨਹੀਂ ਸੀ? ਹੈ ਨਹੀਂ, ਕੋਈ ਦੁਸ਼ਮਣੀ ਨਹੀਂ। ਕੀ ਹੋ ਗਿਆ? ਇਹਦੇ ਪਿੰਡ ਦੇ ਵਿੱਚ ਉਹ ਜੀ ਗੁਰਦੁਆਰੇ ਕਿੰਨੇ ਭੈਣ ਸਨ? ਨੂੰ ਭੈਣ ਇੱਕੋ ਹੀ, ਅੱਛਾ, ਇੱਕ ਗੁਰਦੁਆਰਾ ਸੀ। ਇੱਕ ਪੱਕਾ ਸੀ ਕੱਚਾ? ਪੱਕਾ। ਅੱਛਾ, ਪੱਕਾ ਸੀ। ਉਹ ਕਿਹੜੇ ਪਾਸੇ ਸੀ? ਇਸ ਪਾਸੇ ਵਿਸ਼ਕਾਰ ਕਰੀਦਾ ਸੀ, ਹੁਣ ਅੱਛਾ, ਤਾਂ ਅੱਛਾ। ਵਿਸ਼ਕਾਰ ਆ ਗਿਆ। ਅੱਛਾ, ਤੁਸੀਂ ਕੀ ਕਹਿ ਰਹੇ ਸੀ ਸਿੱਖਾਂ ਦੇ ਬਾਰੇ? ਅਸੀਂ ਆਂਦੇ ਸੀ ਉਹ ਭੈਣ ਨੂੰ ਭੈਣ ਸਮਝਦੇ ਸਨ, ਮਾਂ ਨੂੰ ਮਾਂ ਸਮਝਦੇ ਸਨ, ਅੱਛਾ, ਧੀ ਨੂੰ ਧੀ ਸਮਝਦੇ। ਵਾਹ ਜੀ ਵਾਹ, ਇੰਨਾ ਹੀ ਆ ਹੁੰਦਾ ਸੀ। ਇੰਨਾ ਹੀ ਆ। ਸਹੀ ਹੋ ਗਿਆ। ਜਦੋਂ ਤੁਸੀਂ ਬਚਪਨ 'ਚ ਖੇਡਦੇ ਹੁੰਦੇ ਸੀ, ਹਾਂ, ਇਹਨਾਂ ਦੇ ਘਰਾਂ 'ਚ ਵੀ ਆਉਣ ਜਾਣ ਹੋਣਾ ਹੈ? ਨਹੀਂ ਜੀ, ਕਰਾਂ ਹੀ ਕੋਈ ਆਉਂਦਾ ਹੂੰ। ਨਾ। ਜਦੋਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਸੀ? ਵਿਆਹਾਂ ਸ਼ਾਦੀਆਂ ਉਦੋਂ ਅਸੀਂ ਹੌਲੇ ਸਾਂ, ਸਾਨੂੰ ਕੀ ਪਤਾ। ਅੱਛਾ ਅੱਛਾ ਅੱਛਾ। ਇੱਥੇ ਪੱਕਾ ਹੀ ਥਾ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜੋ 47 ਦੀ ਵੰਡ ਹੋਈ ਹੈ, ਜੀ। ਉਦੋਂ ਇੱਥੇ ਕੀ ਹੋਇਆ ਸੀ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਜੀ ਕੱਖ ਵੀ ਨਹੀਂ ਸੀ ਹੋਇਆ। ਹੂੰ। ਮੁਸਲਮਾਨ ਤੇ ਹਿੰਦੂ ਰਲ ਕੇ ਦਿੰਦੇ ਸਨ ਪਾਰਾ। ਹਿੰਦੂ ਵੀ ਰਹਿੰਦੇ ਸੀ ਇਸ ਪਿੰਡ ਦੇ ਵਿੱਚ? ਹਿੰਦੂ ਵੀ ਸਨ, ਸਿੱਖ ਵੀ। ਹਿੰਦੂਆਂ ਦੇ ਕਿੰਨੇ ਘਰ ਸਨ? ਇਹ ਸਨ ਦੋ ਤਰ੍ਹਾਂ ਘਰ ਆ। ਅੱਛਾ। ਉਹ ਜਿਹੜੇ ਜੀ ਰਲ ਕੇ ਉਹਨਾਂ ਵਾਅਦਾ ਇਹ ਸੀ ਹੂੰ। ਬਸ ਜੇ ਮੁਸਲਮਾਨੀ ਧਾੜ ਪੈ ਜਾ ਤੇ ਮੁਸਲਮਾਨ ਬਣੋ ਡੱਕਣੀ ਤੁਸਾਂ, ਅੱਛਾ ਤੇ ਜੇ ਸਿੱਖਾਂ ਦੀ ਪੈ ਗਈ ਤੇ ਡੱਕਾਂਗੇ ਅਸੀਂ। ਅੱਛਾ, ਆਪਸ 'ਚ ਗੱਲਬਾਤ ਕਰ ਲਈ ਸੀ? ਆਪਸ ਵਿੱਚ ਗੱਲਬਾਤ ਕਰ। ਹੂੰ। ਇੱਥੇ ਪਿੰਡੋਂ ਜੀ ਪਰਾਂ ਪਾਰਾ ਸੀ ਅੱਛਾ ਤੇ ਬਾਂਗਾ ਤੋਂ ਜਰਾ ਕੋ ਪਹਿਲਾਂ ਅੱਛਾ। ਉਹ ਜੀ ਕੀ ਗੱਲ ਕਰ ਬਗੇ ਪਹਿਰੇ ਦਾ ਦੱਸ ਉਹ ਜੀ ਇਹ ਕੁਦਰਤੀ ਆਵਾਜ਼ ਆਇਆ ਹੈ, ਕੁਦਰਤੀ। ਹੂੰ। ਬਸ ਤਗੜੇ ਹੋ ਜਾਓ, ਅਸੀਂ ਆ ਗਏ।
ਅੱਛਾ ਸ਼ੈ ਆਈ ਕੋਈ ਨਹੀਂ, ਵੇਖੀ ਕੋਈ ਨਹੀਂ। ਜਨਾਨੀਆਂ ਦੁੱਧਾਂ ਦੀ ਮਧਾਣੀਆਂ ਪਾਈਆਂ ਸਨ, ਅੱਛਾ ਰੋਟੀਆਂ ਤਵਿਆਂ ਤੇ ਪਈਆਂ ਸਨ, ਹਰ ਸ਼ਹਿਰ ਵਿੱਚ ਹੀ ਛੱਡ ਕੇ ਤੁਰ। ਉਹ ਕਿਹੜਾ ਵੇਲਾ ਸੀ ਜਦੋਂ ਨਿਕਲੇ ਸਨ? ਸਰਗੀ ਸੁਬਹ ਹਾਂ। ਅੱਛਾ ਆਪਣਾ ਸਮਾਨ ਸਮੂਨ ਚੁੱਕ ਕੇ ਲਗਾਏ ਉਹ ਲੋਕ? ਕੋਈ ਸ਼ੈ ਨਹੀਂ ਲਗਾਇਆ, ਕੋਈ ਪੈਸਾ ਧੇਲਾ ਕੋਈ ਲੈ ਗਿਆ, ਉਹਨਾਂ ਸਮਾਨ ਇੱਥੇ ਹੀ ਪਿਆ ਰਿਹਾ ਹੈ। ਸਮਾਨ ਕਿਸ ਲਈ ਜਾਣਾ ਸੀ? ਆਪਣਾ ਡੰਗਰ ਬੱਚੇ ਸਾਰੇ ਛੱਡਦੇ? ਹਰ ਸ਼ਹਿਰ ਛੱਡ ਗਏ ਇੱਥੇ। ਅੱਛਾ ਪਿੰਡ ਦੇ ਵਿੱਚ ਜੱਥਾ ਤਾਂ ਨਹੀਂ ਪਿਆ? ਜਥਾ ਇੱਥੇ ਕੋਈ ਸਿੱਖਾਂ ਦਾ ਨਹੀਂ ਪਿਆ, ਆਲੇ ਦੁਆਲੇ ਪਿੰਡਾਂ 'ਚ ਕੋਈ ਸ਼ਹਿਰ ਨਹੀਂ ਪਈ, ਇੱਥੇ ਨੇੜੇ ਕੋਈ ਨਹੀਂ। ਤੁਸੀਂ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਜਦੋਂ ਜਾਣ ਲੱਗੇ ਨੇ? ਜਿੰਨੇ ਦੱਸਣਾ ਕੀ ਸੀ, ਜਿੰਨੇ ਜੋਗੇ ਇੱਥੇ ਬੂਰ ਸਿੰਘ ਰਹਿ ਗਿਆ ਸੀ ਪਿੱਛੇ, ਅੱਛਾ ਤੇ ਗਿਆਨ ਸਿੰਘ ਮੁਸਲਮਾਨ ਹੋ ਗਿਆ ਸੀ, ਅੱਛਾ ਉਹ ਵੀ ਫਿਰ ਟੁਰ ਗਿਆ। ਤੇ ਜਿਹੜਾ ਸੀ ਨਾ ਕਿ ਬੂਰ ਸਿੰਘ, ਅੱਛਾ ਉਹ ਮੇਰਾ ਇੱਕ ਬਾਬਾ ਹੁੰਦਾ ਸੀ, ਉਹਦਾ ਕਿਹਾ ਉਹਦੇ ਨਾਂ ਸੀ ਉਹ, ਤੇ ਉਹ ਆਖਣ ਲੱਗਾ ਮੇਰੇ ਕੋਲ ਤਾਂ ਸ਼ਾਇਦ ਕੋਈ ਨਹੀਂ ਜਾਣ ਵਾਲੀ। ਉਹਨਾਂ ਉਦੋਂ 20 ਰੁਪਈਏ ਬੜੇ ਹੁੰਦੇ ਸਨ। ਅੱਛਾ 20 ਰੁਪਈਏ ਉਸ ਦਿੱਤੇ, ਘੋੜੇ ਉਸ ਆਪਣੀ ਦਿੱਤੀ ਕਾਠੀ ਪਾ ਕੇ। ਅੱਛਾ ਉਹਦਾ ਕਿਹਾ ਲੈ ਜਿੱਥੇ ਬਾਂਕੇ ਜਾਣਾ ਹੋਏ ਉਹਦੇ ਨਾਲ, ਤੇ ਉੱਥੇ ਮੇਰੀ ਘੋੜੀ ਦਾ ਕੜਿਆਲਾ ਉੱਤੇ ਸੁੱਟ ਛੜਿਆ, ਜੇ ਸਾਡੀ ਹੋਈ ਤੇ ਆ ਜਾਏ, ਜੇ ਨਾ ਹੋਈ ਤੇ ਤੁਹਾਡੇ ਬਜ਼ੁਰਗਾਂ ਨੇ ਕਿਹਾ? ਹਾਂ। ਵਾਹ ਜੀ ਵਾਹ। ਕੀ ਨਾਂ ਸੀ ਬਜ਼ੁਰਗਾਂ ਦਾ? ਰਮਜ਼ਾਨ। ਅੱਛਾ ਰਮਜ਼ਾਨ। ਵਾਹ ਜੀ ਵਾਹ। ਅੱਛਾ ਇਹ ਲੋਕ ਫਿਰ ਸਵੇਰ ਟਾਈਮ ਇੱਥੋਂ ਨਿਕਲ ਗਏ? ਹਿੰਦੂ ਵੀ ਨਿਕਲ ਗਏ? ਹਿੰਦੂ ਵੀ ਮੁਸਲਮਾਨ ਵੀ ਜੋ ਵੀ ਇੱਥੇ ਨਿਕਲ ਗਏ। ਇਹ ਜਿਹੜੇ ਹਿੰਦੂ ਸਨ ਇਹ ਦੁਕਾਨਾਂ ਕਰਦੇ ਹੁੰਦੇ ਸਨ? ਇਹ ਖੱਤਰੀ ਸਨ, ਖੱਤਰੀ ਆਂਦੇ ਸਨ ਲੋਕਾਂ। ਕੀ ਨਾਂ ਸੀ ਖੱਤਰੀਆਂ ਦੇ? ਇੱਕ ਦੋ ਦਾ ਜਾਣ ਨਹੀਂ, ਇੱਕ ਦੋ ਇਹ ਸਨ, ਇੱਕ ਚੂਨੀ ਸੀ, ਹਾਂਜੀ, ਇੱਕ ਰਲਾ ਸਿੰਘ ਬਾਹਮਣ ਸੀ। ਅੱਛਾ ਇੱਕ ਹੋਰ ਕਿਹੜਾ ਸੀ? ਉਹਦਾ ਨਾਂ ਨਹੀਂ ਉਹਨਾਂ ਦਾ। ਅੱਛਾ ਨਹੀਂ ਆਇਆ ਯਾਦ। ਹਾਂ। ਤੇ ਜਿਹੜੇ ਉੱਥੇ ਜਦੋਂ ਮੁਸਲਮਾਨ ਰਹਿੰਦੇ ਹੁੰਦੇ ਸੀ, ਉਹਨਾਂ ਵਿੱਚੋਂ ਕਿਹੜੇ ਕਿਹੜੇ ਨਾਂ ਸਨ ਜਿਹੜੇ ਮਸ਼ਹੂਰ ਮੁਸਲਮਾਨ ਸੀ ਇਸੇ ਪਿੰਡ ਦੇ ਵਿੱਚ? ਹਾਂਜੀ ਪਿੰਡ ਦੇ ਰਾਣੀ ਸਨ ਜਾਂ ਚੌਹਾਨ ਸਨ ਬਸ। ਅੱਛਾ ਉਹਨਾਂ ਵਿੱਚੋਂ ਨਾਂ ਦੱਸ ਦਿਓ ਕਿ ਬਜ਼ੁਰਗਾਂ ਦੇ ਜਿਨ੍ਹਾਂ ਦੇ ਆਪਸ ਵਿੱਚ ਉਹਨਾਂ ਨਾਲ ਪਿਆਰ ਮੁਹੱਬਤ ਸੀ। ਮੋਚੀਆਂ ਦਾ ਨੀਫ, ਤੇ ਇਬਰਾਹਿਮ ਨਵਾਬ, ਅੱਛਾ ਤੇ ਉਹਦੇ ਪੀਰਾ, ਹਾਂਜੀ ਰਾਜਾ ਜੋ ਪੀਰਾ, ਅੱਛਾ ਤੇ ਦਿੱਤਾ, ਤੇ ਚੌਹਾਨਾਂ ਚ ਬਾਬਾ ਜੁਮਾ, ਅੱਛਾ ਤੇ ਮੁਸਤਕੀਮ। ਸਹੀ ਹੋ ਗਿਆ। ਇਹਨਾਂ ਅੱਛਾ ਬਜ਼ੁਰਗ ਜਦੋਂ ਲੋਕ ਇੱਥੋਂ ਚਲੇ ਗਏ, ਕਿਹੜੇ ਪਾਸੇ ਜਾ ਕੇ ਬੈਠੇ ਇੱਥੋਂ ਪਤਾ ਲੱਗਾ ਤੁਹਾਨੂੰ ਕਦੀ ਕਿ ਇੰਡੀਆ 'ਚ ਕਿੱਥੇ ਬੈਠੇ ਨੇ ਉਹ, ਜਾਂ ਕੋਈ ਰਾਬਤਾ ਹੋਇਆ? ਇੱਥੋਂ ਚੂੜਕਾਣੇ ਗਏ ਸਨ। ਚੂੜਕਾਣੇ ਸਹੀ ਸਲਾਮਤ ਪਹੁੰਚ ਗਏ ਸਨ? ਸਹੀ ਸਲਾਮਤ। ਕਿਸੇ ਨੇ ਕੋਈ ਰਾਹ 'ਚ ਹਮਲਾ ਨਹੀਂ ਕੀਤਾ ਉਹਨਾਂ ਦਾ? ਉੱਥੋਂ ਅੱਗੇ ਦਾ ਫਿਰ ਸਾਨੂੰ ਨਹੀਂ ਪਤਾ। ਅੱਛਾ ਅੱਗੇ ਦਾ ਨਹੀਂ ਤੁਹਾਨੂੰ ਪਤਾ। ਸਹੀ ਹੋ ਗਿਆ। ਅਗਲੇ ਦੀ ਹਿਸਟਰੀ ਜੀ ਉੱਥੋਂ ਪਤਾ ਲੱਗ ਜਾਏਗੀ ਸਾਨੂੰ। ਅੱਛਾ ਬਜ਼ੁਰਗੋ ਮੁੜ ਕੇ 47 ਤੋਂ ਬਾਅਦ ਇਹ ਪਿੰਡ ਦੇ ਵਿੱਚ ਕੋਈ ਆਇਆ ਮੁੜ ਕੇ ਉਹਨਾਂ ਵਿੱਚੋਂ? ਆਏ ਨੇ ਇੱਕ ਦੋ ਬੰਦੇ। ਕਿਹੜੇ ਕਿਹੜੇ ਬੰਦੇ ਸਨ? ਕਿਹੜੇ ਖਾਨਦਾਨ ਚੋਂ? ਇੱਕ ਤੇ ਗਰਾਇਆ ਚੋਂ ਸੀ। ਅੱਛਾ ਤੇ ਇੱਕ ਜਿਹੜਾ ਸੀ ਉਹ ਗਿਆਨ ਸਿੰਘ ਦਾ ਪੁੱਤਰ ਸੀ, ਤੇ ਉਸ ਦਾ ਜਵਾਈ ਆਇਆ। ਅੱਛਾ ਜਵਾਈ ਆਇਆ ਸੀ ਪਿੰਡ ਵੇਖਣ? ਹਾਂ। ਤੁਹਾਨੂੰ ਮਿਲਿਆ? ਮੈਨੂੰ ਮਿਲੇ ਨੇ। ਅੱਛਾ ਕਿੰਨੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ? ਮੈਨੂੰ ਬੜੀ ਖੁਸ਼ੀ ਹੋਈ। ਤੁਹਾਡੇ ਯਾਰਾਂ ਵਿੱਚੋਂ ਕੋਈ ਨਹੀਂ ਆਇਆ ਜਿਹਨਾਂ ਦਾ ਨਾਮ ਦੱਸਿਆ? ਉਹਨਾਂ ਦਾ ਕੋਈ ਨਹੀਂ ਆਇਆ। ਚਲੋ ਜੀ ਹੁਣ ਉਹ ਵੀਡੀਓ ਵੇਖਣਗੇ, ਕੀ ਪਤਾ ਉਹ ਜਿੱਥੇ ਵੀ ਬੈਠੇ ਨੇ, ਕਰਨਾਲ 'ਚ ਬੈਠੇ ਨੇ, ਉਹ ਤੁਹਾਡੇ ਨਾਲ ਮੁਲਾਕਾਤ ਹੋ ਜਾਏ, ਜਾਂ ਅਗਰ ਪਟਿਆਲੇ 'ਚ ਬੈਠੇ ਨੇ ਤਾਂ। ਅੱਛਾ ਬਜ਼ੁਰਗੋ ਉਹ ਪਿੰਡੋਂ ਚਲੇ ਗਏ। ਇਸ ਪਿੰਡ ਦੇ ਵਿੱਚ ਮਾਸ਼ਾਅੱਲਾ ਤੁਸੀਂ ਦੱਸਿਆ ਚੰਗੇ ਤਗੜੇ ਸਿੱਖ ਸਨ। ਉਹ ਆਪਣਾ ਕੋਈ ਪੈਸਾ ਧੇਲਾ ਨੱਪ ਨੁੱਪ ਕੇ ਗਏ ਹੋਣੇ ਨੇ? ਆਹੋ ਜੀ, ਨੱਪ ਕੇ ਗਏ। ਕੋਈ ਦੁਬਾਰਾ ਲੈਣ ਆਇਆ ਉਹਨਾਂ ਵਿੱਚੋਂ? ਨਹੀਂ, ਕੋਈ ਲੈਣ ਨਹੀਂ ਆਇਆ। ਤੇ ਉਹ ਕਿੱਧਰ ਗਿਆ ਪੈਸਾ ਉਹਨਾਂ ਦਾ? ਉਹ ਪੈਸਾ ਕੁਝ ਲੋਕਾਂ ਨੇ ਲੱਭਾ ਹੈ ਇੱਥੇ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਦੂਸਰੋਂ ਕਰਨ ਲੱਭਾ। ਕਿਹੜੇ ਕਿਹੜੇ ਘਰ ਦਾ ਲੱਭਾ ਸੀ? ਸਿੱਖਾਂ ਵਿੱਚੋਂ ਕਿਹੜਾ ਘਰ ਦੇ ਵਿੱਚੋਂ ਨਿਕਲਿਆ ਸੀ? ਸਿੱਖਾਂ ਵਿੱਚੋਂ ਜੇਂਬੂ ਦਾ ਨਿਕਲਿਆ ਸੀ। ਅੱਛਾ ਤੇ ਗਿਆਨ ਸਿੰਘ ਦਾ ਨਿਕਲਿਆ ਸੀ। ਅੱਛਾ ਤੇ ਇੱਕ ਦੇ ਨਾਂ ਕੀ ਸੀ, ਨਾਮ ਹੀ ਭੁੱਲ ਗਿਆ। ਅੱਛਾ ਨਾਮ ਭੁੱਲ ਗਿਆ, ਉਮਰ ਬਹੁਤ ਹੋ ਗਈ ਨਾ। ਹਾਂ। ਅੱਛਾ ਇਹਨਾਂ ਦੇ ਘਰਾਂ ਚੋਂ ਨਿਕਲਿਆ ਸੀ? ਹਾਂ। ਬਾਬਾ ਸੋਹਣਾ ਦੇਵਰ ਸੀ ਜੀ। ਇੱਕ ਤੇ ਜਿਹੜਾ ਸੀ ਨਾ ਹਵੇਲੀ ਸੀ ਨੱਪਿਆ ਆ, ਉਹ ਤਾਂ ਥਾਂ ਕੋਟ ਕੱਚਾ ਸੀ, ਡਿੱਗਦਾ ਆਇਆ। ਅੱਛਾ ਤੇ ਉਹ ਅੰਦਰ ਧਰਦੇ ਆ, ਡਿੱਗਦਾ ਆਇਆ, ਅੰਦਰ ਧਰਦੇ ਆ। ਹੂੰ। ਖੰਭਾ ਲਾਣਾ ਸੀ ਬਿਜਲੀ ਦਾ। ਅੱਛਾ ਗਲੀ 'ਚ। ਹਾਂ।
ਉੱਥੋਂ ਪੱਟੀਆਂ ਨੇ ਤੇ ਉੱਥੋਂ ਨਿਕਲਿਆ ਸੀ। ਅੱਛਾ ਉੱਥੋਂ ਨਿਕਲਿਆ ਸੀ। ਹਾਂ ਕਿੰਨਾ ਕੁ ਸੋਨਾ ਸੀ? ਅਹਾਂ ਕਿਹੜਾ ਅੱਖੀ ਵੇਖਿਆ ਨਹੀਂ ਦੱਸਦੇ ਸੁਣਿਆ ਤੇ ਹੋਣਾ ਨਾ। ਸਿਉਣਾ ਕਈ ਸੀ ਕਿਨੇ ਰੁਪਈਆ ਦੀ ਝਾਟੀ ਸੁਣੀ ਹੈ। ਅੱਛਾ ਚਾਟੀ ਸੀ ਪੂਰੀ ਹਾਂ, ਨਿਕਲੀ। ਚਾਂਦੀ ਦੇ ਰੁਪਈਏ ਸਨ। ਅੱਛਾ ਚਾਂਦੀ ਦੇ ਰੁਪਈਏ। ਹਾਂ ਵਾਹ ਜੀ ਵਾਹ। ਉਹ ਫਿਰ ਗਵਰਨਮੈਂਟ ਲੈ ਗਈ ਨਹੀਂ ਤੇ ਪਿੰਡ ਵਾਲਿਆਂ ਨੇ? ਪਿੰਡ ਵਾਲੇ ਖਾ ਪੀ ਛੱਡੇ। ਅੱਛਾ ਜਿਨ੍ਹਾਂ ਅੱਛਾ ਨੂੰ ਲੱਭੀ ਸੀ ਉਹ ਨਹੀਂ ਖਾ ਛੱਡੀ। ਸਹੀ ਹੋ ਗਿਆ। ਚਲੋ ਜੀ ਉਹਦੀ ਕਿਸਮਤ ਸੀ, ਉਹਨੂੰ ਲੱਭ ਗਈ ਸੀ। ਹਾਂ ਤੇ ਉਸ ਤੋਂ ਬਾਅਦ ਫਿਰ ਲੋਕਾਂ ਨੇ ਪਟਾਈ ਸ਼ੁਰੂ ਕਰ ਦਿੱਤੀ ਹੋਣੀ ਇਹਨਾਂ ਦੇ ਘਰਾਂ ਨਹੀਂ ਦੀ? ਕੋਈ ਪਟਾਈ ਨਹੀਂ ਜੀ, ਲੋਕਾਂ ਵਧੇੜੇ ਉਹ ਕੋਠੇ ਵਧੇੜੇ ਫਿਰ ਛੱਡਦੇ ਰਹੇ ਵਧੇੜਦੇ ਰਹੇ ਛੱਡਦੇ ਫਿਰ ਤਾਂ ਨਹੀਂ ਨਿਕਲਿਆ ਕੋਈ ਨਹੀਂ, ਖਜ਼ਾਨਾ? ਫਿਰ ਨਹੀਂ ਆ ਇੱਕ ਦੋ ਕਰਾ ਜੀ ਨਿਕਲਿਆ ਵੀ ਕਿਹੜਾ 10 ਦਿਨ ਅੱਛਾ ਅੱਛਾ 10 ਦੇ ਫਿਰ ਕਿਹੜਾ 10 ਦੇ ਨੇ ਸਹੀ ਨਿਕਲਿਆ ਹੋ ਵੀ ਗਿਆ। ਹੋਵੇ ਤੇ। ਅੱਛਾ ਬਜ਼ੁਰਗੋ ਹੁਣ ਇਹ ਦੱਸੋ, ਅਗਰ ਤੁਹਾਡੀ ਮੁਲਾਕਾਤ ਕਰਾਈਏ ਉਹ ਪਿੰਡ ਦੇ ਲੋਕਾਂ ਨਾਲ ਤੇ ਗੱਲਬਾਤ ਕਰੋਗੇ ਉਹਨਾਂ ਨਾਲ? ਗੱਲਬਾਤ ਤਾਂ ਕਰਾਂਗੇ ਪਰ ਜਿਹੜੇ ਸਾਡੇ ਆਹ ਵੇਖੇ ਨਾ ਬੰਦੇ ਉਹ ਬੰਦੇ ਨਹੀਂ ਰਹੇ। ਅਗਰ ਤੁਸੀਂ ਹੈਗੇ ਹੋ ਨਾ ਆਹੋ ਉਹਨਾਂ ਵਿੱਚ ਵੀ ਕੋਈ ਨਾ ਕੋਈ ਹੋਏਗਾ ਉਹਨੇ ਬਜ਼ੁਰਗ। ਕੋਈ ਨਾ ਕੋਈ ਹੋਵੇਗਾ ਪਰ ਮੈਨੂੰ ਮੁਸ਼ਕਿਲ ਜਿਹੜੇ ਵਡੇਰੇ ਤੁਸੀਂ ਵੇਖੇ ਸੀ ਉਹਨਾਂ ਵਿੱਚੋਂ ਤੇ ਕੋਈ ਨਹੀਂ ਹੋਏਗਾ। ਨਹੀਂ ਉਹਨਾਂ ਜਿਹੜੇ ਦੀ ਤੁਹਾਡੇ ਉਮਰ ਦੇ ਹੋਣਗੇ ਉਹ ਤੇ ਹੋਣਗੇ ਨਾ। ਉਹਨਾਂ ਜਿਵੇਂ ਉਹ ਸਾਨੂੰ ਭੁੱਲ ਭੱਲ ਗਏ। ਹੂੰ। ਅਸਲੀ ਗੱਲ ਤੇ ਇਹ ਵੇ, ਜਿਹੜੇ ਸਾਡੀ ਉਮਰ ਦੇ ਸਨ ਨਾ ਅਸੀਂ ਵੀ ਭੁੱਲ ਗਏ ਹਾਂ। ਅੱਛਾ ਅਗਰ ਉਹਨਾਂ ਵਿੱਚੋਂ ਖਾਨਦਾਨਾਂ ਵਿੱਚੋਂ ਕੋਈ ਮੁੜ ਕੇ ਇੱਧਰ ਆਣਾ ਚਾਹਵੇ ਤੇ ਉਹਨੂੰ ਆਪਣੇ ਕੋਲ ਰੱਖੋਗੇ? ਰੱਖ ਲਾਂਗੇ ਜੀ, ਰੱਖਣ ਨੂੰ ਕੀ ਹੈ। ਤੁਹਾਡੇ ਕੋਲ ਘਰ ਦੇ ਵਿੱਚ ਰਵੇ 2-4 ਦਿਨ, ਚਲੋ ਖਾਣਾ ਪੀਣਾ ਦੇਵੋਗੇ ਉਹਨੂੰ? ਦੇਵਾਂਗੇ ਜਿੰਨੇ ਜੋਗੇ ਆਏ ਆ। ਵਾਹ ਜੀ ਵਾਹ। ਅੱਛਾ ਬਜ਼ੁਰਗ ਹੁਣ ਅਸੀਂ ਤੁਹਾਡੀ ਕਰਾਉਣ ਲੱਗੇ ਹਾਂ ਉਸ ਪਿੰਡ ਦੇ ਵਿੱਚ ਜਿਹੜੇ ਇੱਥੋਂ ਗਏ ਨੇ ਸਰਦਾਰ ਮਾਨ ਸਿੰਘ ਦੀ ਪੋਤੀ ਦੇ ਨਾਲ ਗੱਲਬਾਤ, ਤੇ ਉਹਨਾਂ ਨਾਲ ਫਿਰ ਗੱਲ ਕਰਿਓ। ਵਾਲੇਕੁਮ ਸਲਾਮ ਜੀ। ਵਾਲੇਕਮ ਸਲਾਮ ਜੀ। ਮੈਂ ਮਾਨ ਸਿੰਘ ਦੀ ਪੋਤਰੀ ਬੋਲਦੀ ਆ ਬਾਬਾ ਜੀ। ਜੀ ਮਾਨ ਸਿੰਘ ਦੀ ਪੋਤੀ। ਖੈਰ ਅੱਲਾ ਦੀ ਹੋਣੋ। ਖੈਰ ਹੈ ਬਾਬਾ ਜੀ, ਤੁਸੀਂ ਕਿਵੇਂ ਠੀਕ ਹੋ? ਸ਼ੁਕਰ ਅੱਲਾ ਦਾ, ਰਹਿਮਤ ਰੱਬ ਦੀ। ਤੇ ਜਾਣਦੇ ਦਾਦਾ ਜੀ ਨੂੰ ਤੁਸੀਂ ਮਾਨ ਸਿੰਘ ਨੂੰ? ਜਾਣਦੇ ਆ ਮਾਨ ਸਿੰਘ ਨੂੰ ਬੜਾ। ਅੱਛਾ ਬਾਬਾ ਜੀ। ਹਾਂ ਅੱਛਾ ਪਤਾ ਜੇ ਨਾ ਦਾਦਾ ਜੀ ਦਾ, ਮਾਨ ਸਿੰਘ ਦਾ? ਪਤਾ ਜੀ, ਬੜਾ ਪਤਾ। ਹਾਂਜੀ ਖੈਰ ਹੈ ਬਾਬਾ ਜੀ। 2 ਬੇਟੇ ਨੇ ਨਾ ਜੀ? ਜੀ ਕੀ ਨਾਂ ਹੈ ਉਹਨਾਂ ਦਾ? ਹਾਂਜੀ 4 ਪੁੱਤ। ਨਾਂ? ਮਹਿੰਦਰ ਸਿੰਘ, ਗੁਰਮੁਖ ਸਿੰਘ। ਹਾਂਜੀ ਅੱਛਾ ਹਾਂਜੀ ਉਹ ਤਾਂ ਆਪ ਤੇ ਤਾਇਆ ਜੀ ਦੀ ਡੈਥ ਹੋ ਗਈ, ਗੁਰਮੁਖ ਸਿੰਘ, ਮਹਿੰਦਰ ਸਿੰਘ। ਡੈਡੀ ਮੇਰੇ ਜਿੰਦਾ ਨੇ। ਮੈਂ ਤੁਹਾਡੀ ਗੱਲ ਕਰਾਵਾਂਗੀ ਕਿਸੇ ਦਿਨ। ਚੱਲਾ, ਨੰਬਰ ਠੀਕ। ਭੇਜਿਓ। ਠੀਕ ਹੈ। ਹਾਂਜੀ ਤੇ ਤੁਸੀਂ ਕਿੰਨਾ ਘਰਾਂ ਚੋਂ ਬੋਲਦੇ ਹੋ? ਹਾਂਜੀ ਤੁਸੀਂ ਕਿੰਨਾ ਘਰਾਂ ਚੋਂ ਬੋਲਦੇ ਹੋ? ਅਸੀਂ ਚੌਹਾਣਾ ਚੋਂ, ਹਾਂਜੀ? ਲਲਾਰੀਆਂ ਚੋਂ। ਅੱਛਾ ਲਲਾਰੀਆਂ ਚੋਂ। ਹਾਂ ਅੱਛਾ ਜੀ। ਹਾਂਜੀ ਸਾਡੇ ਦਾਦਾ ਜੀ ਦਾ ਯਾਰ ਸੀ ਸਰਦਾਰਾ ਖਰਲ, ਪਤਾ ਹੋਏਗਾ ਤੁਹਾਨੂੰ? ਆਹੋ ਆਈ ਸੀ। ਉਹ ਬੜਾ ਯਾਰ ਸੀ ਦਾਦਾ ਜੀ ਦਾ। ਇੱਕ ਦਿਨ ਕਿਤੇ ਪਾਕਿਸਤਾਨ ਮਿਲਣ ਵੀ ਹੱਦ ਤੇ ਗਏ ਸਨ ਜਦੋਂ ਇੱਧਰ ਆਏ ਆ ਵੰਡ ਤੋਂ ਬਾਅਦ, ਤੇ ਉਹ ਜਾਂਦਿਆਂ ਨੂੰ ਕਿਤੇ ਤੁਰ ਗਏ ਸਨ। ਠੀਕ ਹੈ। ਦਾਦਾ ਜੀ ਦਾ ਭਰਾ ਬਣਿਆ ਹੋਇਆ ਸੀ ਪੱਗ ਵੱਟ। ਠੀਕ ਹੈ। ਅੱਛਾ ਜੀ। ਤੁਹਾਡਾ ਨਾਮ ਕੀ ਹੈ? ਮੇਰੇ ਨਾਮ ਸੁਲਤਾਨ। ਸੁਲਤਾਨ? ਆਹ ਅੱਛਾ ਸੁਲਤਾਨ। ਅੱਛਾ ਜੀ। ਤੁਹਾਡੇ ਵੱਡਿਆਂ ਦਾ ਨਾਮ, ਤੁਹਾਡੇ ਫਾਦਰ ਦਾ ਨਾਮ, ਤੁਹਾਡੇ ਡੈਡੀ ਦਾ ਨਾਮ ਕੀ ਸੀ? ਬਾਬਾ ਜਾਮਾ ਨਿਆਮਦੀਨ। ਹਾਂਜੀ ਬਾਬਾ ਜਾਮਾ। ਅੱਛਾ ਅੱਛਾ ਨਿਜ਼ਾਮਦੀਨ। ਹਾਂ ਵਧੀਆ ਪਰਿਵਾਰ ਸਾਰਾ? ਸ਼ੁਕਰ ਅੱਲਾ ਜੀ। ਕਿੱਥੇ ਬੈਠੇ ਵੈਸੇ? ਬਾਬਾ ਜੀ ਜਿਹੜੇ ਮੇਰੇ ਪੇਕੇ ਨਾ ਸਨਾਮ ਨੇ, ਸਨਾਮ ਸੰਗਰੂਰ ਡਿਸਟ੍ਰਿਕਟ ਦੇ ਵਿੱਚ। ਅੱਛਾ ਹਾਂਜੀ ਮੈਂ ਇੱਥੇ ਸਮਾਣੇ ਦੇ ਨਾਲ ਵਿਆਹੀ ਆ। ਅੱਛਾ ਹਾਂਜੀ ਮੈਂ ਪਟਿਆਲਾ ਡਿਸਟ੍ਰਿਕਟ ਚ ਸਨਾਮ ਦੇ ਨਾਲ, ਸਮਾਣੇ ਦੇ ਨਾਲ ਪਿੰਡ ਹੈ ਅਸਮਾਨਪੁਰ ਜੀ। ਉੱਥੇ ਵੀ ਹਾਂਜੀ ਹਾਂਜੀ। ਕੀ ਦੂਜੇ ਕਿੱਥੇ ਬੈਠੇ ਜੇ? ਨਾਂ ਦੱਸੋ ਉਹਨਾਂ ਨੂੰ। ਗਿਆਨ ਸਿੰਘ, ਪ੍ਰਤਾਪ ਸਿੰਘ, ਬੂਰ ਸਿੰਘ। ਅਸੀਂ ਉਹਦੇ ਤੇ ਮਾਰ ਲਿਆ ਗਿਆ ਸੀ, ਤੇ ਜਿਹੜੇ ਉਹ ਨੇ ਆਪਣੇ ਪਰਿਵਾਰ ਹੈ ਗਿਆਨ ਸਿੰਘ ਦਾ, ਉਹ ਇੱਥੇ ਪਾਤੜਾਂ ਦੇ ਕੋਲ ਪਿੰਡ ਮੌਲਵੀ ਵਾਲਾ। ਹਾਂ ਗਿਆਨ ਸਿੰਘ ਸਾਨੂੰ ਪਤਾ, ਗਿਆਨ ਸਿੰਘ ਤਾਂ ਸਾਨੂੰ ਪਤਾ ਮਾਰਿਆ ਗਿਆ ਸੀ ਰਾਹ 'ਚ ਹੀ। ਹਾਂਜੀ ਜਿਹੜੇ ਉਹਨਾਂ ਦੇ ਬਚਦੇ ਜੀ ਨੇ ਉਹ ਮੌਲਵੀ ਵਾਲਾ ਪਿੰਡ ਹੈ ਇੱਧਰ ਆਪਣੇ ਆ ਪਾਤੜਾਂ ਦੇ ਨੇੜੇ ਜੀ। ਹਾਂਜੀ ਉੱਥੇ ਬੈਠੇ ਨੇ। ਠੀਕ ਹੈ। ਹਾਂਜੀ ਅੱਛਾ ਤੇ ਦੂਸਰੇ ਕਿੱਥੇ ਬੈਠੇ? ਹਾਂਜੀ ਹਾਂਜੀ ਤੁਹਾਡੀ ਉਮਰ ਕਿੰਨੀ ਹੈ ਬਾਬਾ ਜੀ? ਮੇਰੀ ਹੈ ਕੋਈ 90 ਕੁ ਸਾਲ।
ਅੱਛਾ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਬਾਬਾ ਮਾਨ ਸਿੰਘ ਦਾ। ਆਹੋ ਪਤਾ ਸੀ। ਵੇਖੇ ਸਨ ਕਿੱਥੇ ਤੁਸੀਂ? ਤੁਹਾਡਾ ਘਰ? ਵੇਖੇ। ਲੋ, ਹਾਂਜੀ ਘਰ 'ਚ ਉਹ ਖੜਾ ਹੈ ਕਿ ਉੱਥੇ ਹੋਰ ਕੋਈ ਘਰ ਬਣ ਗਿਆ? ਉੱਥੇ ਘਰ ਕਈ ਬਣ ਗਏ ਨੇ। ਇੱਕ ਇੱਕ ਘਰ, ਅੱਛਾ ਬਾਬਾ ਜੀ। ਇੱਕ ਇੱਕ ਘਰ ਹੀ ਤਰਾ ਘਰ ਬੈਠੇ ਨੇ। ਪਿੰਡ ਬਹੁਤ ਵੱਡਾ ਹੋ ਗਿਆ, ਵੀ ਦੱਸੋ ਉਹਨਾਂ ਨੂੰ। ਹਾਂ ਪਿੰਡ ਪਿੰਡ ਕਾਫੀ ਵੱਡਾ ਹੈ। ਪਿੰਡ ਬੜਾ ਵੱਡਾ ਹੋ ਗਿਆ। ਅੱਛਾ ਅੱਛਾ, ਹਾਂ ਪਹਿਲਾਂ ਛੋਟਾ ਹੀ ਸੀ। ਪਹਿਲਾਂ ਛੋਟਾ ਜਿਹਾ ਹੀ ਸੀ। ਅੱਛਾ, ਤੁਹਾਨੂੰ ਵੀਡੀਓ ਬਣਾ ਕੇ ਸਾਡੇ ਘਰ ਦੀ ਸਾਰੀ ਪਵਾਇਓ ਇਹਨਾਂ ਤੋਂ, ਵੀਰਾਂ ਤੋਂ। ਅੱਛਾ ਜੀ। ਹਾਂਜੀ, ਹੋਰ ਸਭ ਠੀਕ ਠਾਕ ਆ? ਸ਼ੁਕਰ। ਤੁਹਾਡੇ ਕਿੰਨੇ ਬੱਚੇ ਨੇ? ਸਾਡੇ ਕੋਲ ਕੋਈ ਬੱਚਾ ਨਹੀਂ। ਕੋਈ ਬੱਚਾ ਨਹੀਂ ਤੁਹਾਡਾ? ਨਾ। ਅੱਛਾ ਅੱਛਾ, ਬਾਬਾ ਮਾਨ ਸਿੰਘ ਦੇ ਤੇ 2 ਬੇਟੇ ਸਨ, ਇੱਕ ਤੇ ਗੁਜ਼ਰ ਗਿਆ ਤੇ ਇੱਕ ਹੈ ਵੇ, ਤੇ 4 ਪੋਤਰੇ ਨੇ ਬਾਬਾ ਜੀ ਦੇ ਅੱਗੋਂ। ਚਲੋ ਭਲਾ ਆਇਆ, ਸ਼ੁਕਰ ਹੈ। ਬਾਪੂ ਮਾਨ ਸਿੰਘ ਦੇ ਆਹੋ 4 ਯਾਦ ਆਉਂਦਾ ਵੇ ਚੰਗੀ ਤਰ੍ਹਾਂ? ਹੈਂ? ਆਹੋ ਯਾਦ ਹੈ, ਬੜਾ ਵੇਖਿਆ ਖਰੀ ਮੇਰੀ। ਦੱਸੋ ਜੋ ਹੈਗਾ ਸੀ। ਬੜੇ ਚੰਗੇ ਇਨਸਾਨ ਸਨ, ਬਹੁਤ ਚੰਗੇ। ਬਹੁਤ। ਹਾਂਜੀ, ਇੱਕ ਕੇਸਰ ਸਿੰਘ ਸੀ ਇੱਥੇ, ਉਹ ਵੀ ਮਾਰਿਆ ਗਿਆ ਸੀ। 2 ਕੁੜੀਆਂ ਸਨ ਉਹਨਾਂ ਦੀਆਂ। ਹਾਂ ਹਾਂਜੀ, ਆਹੋ ਜੀ। ਕੇਸਰ ਸਿੰਘ ਆ ਸੀ ਨਾ, ਆਹੋ ਗਿਆਨ ਸਿੰਘ ਹੀ ਆ ਗਿਆ। ਗਿਆਨ ਸਿੰਘ ਜੀ। ਹਾਂਜੀ। ਪ੍ਰਤਾਪ ਸਿੰਘ ਕੌਣ ਸੀ? ਮੈਨੂੰ ਯਾਦ ਨਹੀਂ ਆਉਂਦਾ ਹੈਗਾ। ਪ੍ਰਤਾਪ ਸਿੰਘ ਕਿਹੜਾ ਸੀ? ਪ੍ਰਤਾਪ ਸਿੰਘ ਦੇ ਪਿਓ ਦਾ ਸਾਨੂੰ ਨਹੀਂ ਪਤਾ। ਤੇ ਸ਼ਿੰਗਾਰਾ ਸਿੰਘ ਤੇ ਨਹੀਂ? ਪਿਓ ਦਾ ਨਾਂ ਸ਼ਿੰਗਾਰਾ ਸਿੰਘ ਤੇ ਨਹੀਂ ਸੀ ਕਿਤੇ? ਸਾਨੂੰ ਨਹੀਂ ਪਤਾ ਪਿਓ ਦਾ। ਸਾਨੂੰ ਤਾਂ ਇਹ ਨਹੀਂ ਜਾਣਿਆ। ਹਾਂਜੀ, ਇਹ ਨਹੀਂ, ਉਹਦੇ ਨਾਂ ਭਾਗ ਸੀ, ਉਹਦੇ ਪਿਓ ਦੇ ਨਾਂ। ਅੱਛਾ ਅੱਛਾ, ਸੁਣਿਆ ਲੱਗਦਾ ਹੈ ਨਾਮ। ਹਾਂ ਭਾਗ ਸੀ ਉਹਦੇ ਨਾਂ। ਹੈਸੀ ਅੱਖਾਂ ਦਾ ਨਾ ਜੰਮਦਾ ਹੀ। ਅੱਛਾ ਅੱਛਾ, ਹਾਂ ਹੁਣ ਪ੍ਰਤਾਪ ਸਿੰਘ ਕਿੰਨਾ ਸੀ? ਪ੍ਰਤਾਪ ਸਿੰਘ ਵੀ ਐਸੀ। ਅੱਛਾ 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 ਅੱਛਾ, ਭਾਗ ਸਿੰਘ ਹੈ। ਹਾਂ ਇਹ ਵੀ ਚੱਠੇ ਹੀ ਸਨ? ਆ ਸਾਰੇ ਚੱਠੇ ਹੀ ਸਨ ਇੱਥੇ। ਅੱਛਾ, ਇੱਕ ਅੱਗੇ ਵੀਡੀਓ ਵੀ ਪਾਈ ਹੋਈ ਨੈਟ ਤੇ, ਤੁਸੀਂ ਨਹੀਂ ਉਹ ਵੀ ਬੋਲਦੇ ਜਿਹੜੇ? ਆਹੋ ਹਾਂਜੀ ਬਾਬਾ ਜੀ। ਹਾਂਜੀ ਇੱਕ ਮੈਂ ਵੀਡੀਓ ਪਹਿਲਾਂ ਨੈਟ ਤੇ ਵੇਖੀ, ਤੁਹਾਡੇ ਕੋਲ ਹੀ ਹੈ? ਆਹੋ ਸਾਡੀ ਹੀ ਏ। ਅੱਛਾ ਅੱਛਾ, ਹਾਂ ਮੇਰੇ ਡੈਡੀ ਬੜਾ ਵੇਖਦੇ ਰਹਿੰਦੇ ਨੇ ਉਹਨੂੰ, ਰੋਜ਼ ਵੇਖਦੇ ਨੇ ਕੱਢ ਕੇ ਵੀਡੀਓ। ਆਹੋ ਮੇਰੀ ਹੀ ਏ। ਹਾਂਜੀ ਹਾਂਜੀ ਹਾਂਜੀ, ਰੋਂਦੇ ਬਹੁਤ ਨੇ। ਮੈਂ ਕਈ ਵਾਰੀ ਕਹਿੰਦੀ ਹਾਂ ਤੁਸੀਂ ਜਾ ਕੇ ਵੇਖ ਆਓ, ਵੀ ਤੁਹਾਨੂੰ ਜਾਣਾ ਕੀ ਔਖਾ, ਜਾਂਦੇ ਵੀ ਨਹੀਂ ਹੈਗੇ। ਤੇ ਆ ਜਾਣ। ਹਾਂਜੀ ਹਾਂਜੀ, ਹੋਰ ਤੇ ਨਹੀਂ ਕਿਸੇ ਨੂੰ ਪਤਾ ਹੋਣਾ ਤੁਹਾਡੇ ਤੋਂ ਇਲਾਵਾ? ਨਹੀਂ ਇੱਥੇ ਬਾਪੂ ਜੀ ਦਾ? ਨਹੀਂ, ਇਹ ਬੰਦਾ, ਇਸ ਉਮਰ ਦਾ ਬੰਦਾ ਹੀ ਕੋਈ ਨਹੀਂ ਇੱਥੇ। ਅੱਛਾ ਅੱਛਾ, ਹਾਂ ਹਾਂ ਹਾਂ, ਅੱਛਾ। ਮੈਂ ਕਿਸੇ ਦਿਨ ਮੈਨੂੰ ਨੰਬਰ ਸੈਂਡ ਕਰਵਾਇਓ, ਮੈਂ ਤੁਹਾਡੀ ਆਪਣੇ ਡੈਡੀ ਨਾਲ ਗੱਲ ਕਰਾਂਗੀ ਇਸ ਨਾਮ ਤੋਂ। ਅੱਛਾ ਜੀ। ਅੱਛਾ ਜੀ, ਤੁਸੀਂ ਲਲਾਰੀਆਂ ਚੋਂ? ਹਾਂ ਹਾਂ ਅੱਛਾ ਅੱਛਾ, ਬਾਬੇ ਜਾਮੇ ਦੇ ਪੁੱਤਰ। ਦੱਸਿਆ ਅੱਗੇ। ਅੱਛਾ, ਫਿਰ ਤੁਸੀਂ ਆਪਸ ਵਿੱਚ ਵਰਤਦੇ ਹੁੰਦੇ ਸੀ ਜਦੋਂ ਇੱਥੇ ਹੁੰਦੇ ਸਾਂ? ਆਹੋ ਜੀ, ਬਾਪੂ ਜੀ ਹੁੰਦੇ ਸਨ? ਵਰਤਦੇ ਸਾਂ। ਅੱਛਾ ਅੱਛਾ, ਵਿਆਹਾਂ ਇੱਕ ਸ਼ਾਦੀਆਂ ਉਹ ਵੀ ਹੁੰਦਾ ਸੀ ਸੁੰਦਰ ਸਿੰਘ, ਵਜਿੰਦਰ ਸਿੰਘ, ਵੱਡਿਆਂ ਦਾ ਪਤਾ ਹੋਏਗਾ ਤੁਹਾਨੂੰ? ਬਿਲਕੁਲ ਹੀ ਸਨ। ਹੈ ਸਨ ਨਾ? ਹੈ ਸਨ। ਹਾਂਜੀ, ਉਹ ਸਾਡੇ ਸੱਕੇ ਸਨ, ਸੁੰਦਰ ਸਿੰਘ, ਵਜਿੰਦਰ ਸਿੰਘ। ਹਾਂ ਚੰਗੇ ਪੁੱਜਦੇ ਬੰਦੇ ਸਨ, ਉਹ ਮਰਦ ਬੰਦੇ ਸਨ। ਸੁੰਦਰ ਸਿੰਘ ਦਾ ਤੇ ਕੱਲੀ ਬੇਟੀ ਹੋਈ ਸੀ, ਤੇ ਵਜਿੰਦਰ ਸਿੰਘ ਦੇ 2 ਬੇਟੇ ਸਨ। ਅੱਗੋਂ ਉਹਦਾ ਪਰਿਵਾਰ ਹੈਗਾ, ਉਹਦੀ ਕੱਲੀ ਬੇਟੀ ਹੋਈ ਸੀ ਸੁੰਦਰ ਸਿੰਘ ਦੀ। ਆ ਉਹਦੀ ਬੇਟੀ ਸੀ ਕੋਈ, ਸੁਣਿਆ ਹੈ। ਹਾਂਜੀ, ਉਹ ਵੀ ਮਰ ਗਈ ਹੈ। ਅੱਛਾ ਜੀ, ਹੁਕਮ ਰੱਬ ਦਾ। ਹਾਂਜੀ, ਤੇ ਵਜਿੰਦਰ ਸਿੰਘ ਦੇ 2 ਮੁੰਡੇ ਸਨ, ਉਹ ਵੀ ਦੋਵੇਂ ਮਰ ਗਏ ਨੇ ਹੁਣ। ਅੱਗੋਂ ਪੋਤਰੇ ਪੋਤਰੀਆਂ ਹੈ ਨੇ। ਚਲੋ ਜੀ, ਅੱਲਾ ਦਾ ਹੁਕਮ। ਜ਼ਮੀਨ ਕਿੰਨੀ ਕੁ ਤੁਹਾਨੂੰ ਮਿਲੀ ਏ? ਜ਼ਮੀਨ? ਹਾਂ ਜ਼ਮੀਨ ਸਾਨੂੰ ਉੱਥੇ ਤੇ ਬਾਪੂ ਜੀ ਇੱਥੇ 40 ਕਿੱਲੇ ਸੀ ਸਾਡੀ ਜ਼ਮੀਨ, ਇੱਥੇ ਪਾਕਿਸਤਾਨ ਤੇ। ਅੱਛਾ
ਉੱਥੇ ਤੇ ਕਿੰਨੀ ਉੱਥੇ ਸਾਨੂੰ ਸੁਨਾਮ ਸ਼ਹਿਰ ਦੀ ਜ਼ਮੀਨ ਘੱਟ ਕਰਕੇ ਸਾਨੂੰ 14 ਕਿੱਲੇ ਪਈ ਸੀ, ਪਰ ਹੁਣ ਬਣਾ ਬਹੁਤ ਗਏ ਨੇ, 60 ਕਿੱਲੇ ਬਣਾ ਗਏ ਨੇ ਜ਼ਮੀਨ। ਚਲੋ ਜੀ ਮੁੱਲ ਲੈ ਕੇ ਬਣਾਈ ਦੀ ਨਾ। ਆਹੋ ਮੁੱਲ ਲੈ ਕੇ ਬਣਾਈ। ਹਾਂਜੀ ਅੱਗੇ ਵਧੀਆ ਪੜ੍ਹੇ ਲਿਖੇ ਨੌਕਰੀਆਂ ਕਰਦੇ ਨੇ, ਕੋਈ ਵਧੀਆ, ਸਾਰੇ ਅੱਗੋਂ ਵਧੀਆ ਰੋਟੀ ਖਾਂਦੇ ਪੈਣ ਚੰਗੀ। ਚਲੋ ਸ਼ੁਕਰ ਅੱਲਾ ਦਾ। ਸਰਕਾਰੀ ਨੌਕਰੀ ਕਰਦਾ ਇੱਕ ਭਰਾ, ਸਰਕਾਰੀ ਨੌਕਰੀ ਕਰਦੀ, ਇੱਕ ਬਿਜ਼ਨਸ ਕਰਦਾ, ਇੱਕ ਖੇਤੀ ਕਰਦਾ। ਤਿੰਨ ਠੀਕ। ਭਰਾ ਨੇ ਮੇਰੇ। ਠੀਕ ਹੈ। ਹਾਂਜੀ ਦੱਸੋ ਤੁਸੀਂ ਪਿੰਡ ਦੀਆਂ ਕੋਈ ਕੀ ਉਦੋਂ ਕਰਦੇ ਹੁੰਦੇ ਤਾਂ ਜਦੋਂ ਇੱਥੇ ਸਾਰੇ? ਉਹ ਜਦੋਂ ਇਕੱਠੇ ਸਾਂ ਉਦੋਂ ਮਾਲ ਮੂਲ ਚਾਰੀ ਦਾ ਸੀ, ਹੋਰ ਕੀ ਆਹ ਕਰਨਾ ਸੀ। ਇਕੱਠੇ ਰਲ ਕੇ ਮਾਲ ਮੂਲ ਚਾਰਦੇ ਰਹੇ ਹਾਂ। ਅੱਛਾ ਅੱਛਾ ਅੱਛਾ। ਇਹ ਹੁੱਕਾ ਵੀ ਰਲ ਕੇ ਪੀਂਦੇ ਰਹੇ ਹੋ? ਹੁੱਕਾ ਤਾਂ ਉਹ ਪੀਂਦੇ ਹੀ ਨਹੀਂ ਸਨ। ਅੱਛਾ, ਹੁੱਕਾ ਨਹੀਂ ਸਨ ਪੀਂਦੇ? ਨਹੀਂ, ਹੁੱਕਾ ਖੱਤਰੀ ਪੀਂਦੇ ਸਨ। ਖੱਤਰੀ ਪੀਂਦੇ ਸਨ। ਖੱਤਰੀ ਸਾਡੇ ਕੋਲ ਸਨ, ਤਰਾਗੂ ਘਰ, ਸਹੀ ਹੋ ਉਹ ਪੀਂਦੇ ਸਨ। ਖਰਲ ਪਿੰਡ ਜਾ ਰਹੇ ਜੀ ਇਸ ਟਾਈਮ। ਸਲਾਮੁਅਲੈਕਮ। ਵਾਲੇकुम। ਕੀ ਹਾਲ ਚਾਲ ਹੈ ਸਰ? ਠੀਕ, ਬਿਲਕੁਲ। ਕੀ ਨਾਮ ਹੈ ਆਪਣਾ? ਰਾਏ ਵਜ਼ੀਰ। ਰਾਏ ਵਜ਼ੀਰ ਖਾਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਨਸਰੁੱਲਾ ਖਾਨ। ਨਸਰੁੱਲਾ ਖਾਨ। ਤੇ ਦਾਦਾ ਜੀ ਦਾ? ਸਰਦਾਰ ਖਾਨ। ਸਰਦਾਰ ਖਾਨ। ਸਰਦਾਰ ਖਾਨ ਸਾਹਿਬ ਦਾ ਅਸੀਂ ਬੜਾ ਮਾਸ਼ਾਅੱਲਾ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਵੀ ਸੁਣਿਆ, ਤੇ ਸਾਨੂੰ ਸਪੈਸ਼ਲੀ ਇੰਡੀਆ ਤੋਂ ਸਰਦਾਰਾਂ ਨੇ ਵੀ ਰਾਬਤਾ ਕੀਤਾ ਕਿ ਜਿਹੜੇ ਸਰਦਾਰ ਖਾਨ ਸਨ ਹਾਂਜੀ ਖਰਲ, ਹਾਂਜੀ, ਉਹਨਾਂ ਦੇ ਬੜੇ ਫੈਮਿਲੀ ਤਲਕਾਤ ਸਨ। ਫੈਮਿਲੀ ਤਲਕਾਤ ਸਿੱਖਾਂ ਨਾਲ ਹੀ ਸਨ ਜ਼ਿਆਦਾ। ਉਹਨਾਂ ਦੇ ਬਾਰੇ ਸਾਨੂੰ ਥੋੜਾ ਬਹੁਤ ਦੱਸੋ, ਕਿਸ ਤਰ੍ਹਾਂ ਦੇ? ਉਹਨਾਂ ਦੇ ਜ਼ਿਆਦਾ ਤਲਕਾਤ ਸਨ ਮੰਗਟਾਂ ਵਾਲਿਆਂ ਨਾਲ ਹਾਂਜੀ, ਤੇ ਨਿਡਾਲੇ ਵਾਲਿਆਂ ਨਾਲ। ਠੀਕ। ਜੀ। ਉਸ ਤੋਂ ਬਾਅਦ ਨੁਸ਼ਹਿਰੇ ਦੇ ਨਾਲ ਪਿੰਡ ਉੱਥੇ ਜ਼ਿਆਦਾ। ਅੱਛਾ, ਨੁਸ਼ਹਿਰੇ ਦੇ? ਨੁਸ਼ਹਿਰੇ ਦੇ ਉੱਥੇ ਵੀ ਜ਼ਿਆਦਾ ਸਨ। ਸਹੀ। ਲੇਕਿਨ ਜ਼ਿਆਦਾ ਮੰਗਟਾਂ ਵਾਲੇ ਤੇ ਨਿਡਾਲੇ ਵਾਲੇ। ਇੱਥੇ ਨਿਡਾਲੇ ਨਾਂ ਲੈਂਦੇ ਸਨ ਕਿਉਂਕਿ ਅਸੀਂ ਤੇ ਬਾਅਦ ਦੀ ਪੈਦਾਵਾਰ ਹਾਂ। ਅੱਛਾ। ਲੇਕਿਨ ਸਾਡੇ ਕੋਲ ਰਿਕਾਰਡ ਹਾਲੇ ਸਾਰਾ ਪਿਆ ਹੈ, ਹੁਣ ਵੀ ਪਿਆ ਹੈ, ਕਿ ਜਿਹਦੇ ਉੱਤੇ ਸਾਡੀ ਉਹਨਾਂ ਦੀ ਸ਼ਾਦੀਆਂ ਦਾ ਲੈਣ ਦੇਣ ਮੇਲ ਭਾਜੀ ਅੱਛਾ ਹਾਲੇ ਤੱਕ ਰਿਕਾਰਡ ਹੈ। ਔਰ ਸਹੀ। ਸਾਡੇ ਬਜ਼ੁਰਗਾਂ ਦਾ, ਦਾਦੇ ਦਾ ਕੁੱਲ ਤਲਕਾਤ ਦੇ ਵਿੱਚੋਂ 90% ਸਿੱਖਾਂ ਨਾਲ ਸੀ, 10% ਮੁਸਲਮਾਨਾਂ ਨਾਲ ਸੀ। ਅੱਛਾ, ਇੰਨਾ ਮਾਸ਼ਾਅੱਲਾ ਇਹਨਾਂ ਸਿੱਖਾਂ ਨਾਲ ਸੀ। ਵਾਹ ਜੀ ਵਾਹ। ਸਰਦਾਰ ਮਾਨ ਸਿੰਘ ਜਿਹੜੇ ਮੰਗਟਾਂ ਵਾਲੇ ਸਨ? ਹਾਂਜੀ, ਨਾਂ ਸੁਣਿਆ ਹੈ ਕਿਉਂਕਿ ਸਾਡੇ ਤੋਂ ਤੇ ਫਿਰ ਬਾਅਦ ਮਤਲਬ ਪਹਿਲੇ ਹੀ ਉਹ ਮਾਈਗ੍ਰੇਟ ਉਹਨਾਂ ਦੇ ਉਹ ਪੱਗ ਵੱਟ ਭਰਾ ਬਣੇ ਹਾਂ, ਸਨ। ਭਰਾ ਬਣੇ ਸਨ। ਕਿਉਂਕਿ ਕਾਫੀ ਸਿੱਖਾਂ ਨੂੰ ਇਹਨਾਂ ਨੇ ਉਸ ਵੇਲੇ ਪਨਾਹ ਦੇ ਕੇ, ਨਿਡਾਲੇ ਵਾਲਿਆਂ ਨੂੰ, ਮੰਗਟਾਂ ਵਾਲਿਆਂ ਨੂੰ ਪਨਾਹ ਦੇ ਕੇ ਤੇ ਫਿਰ ਕੈਂਪ ਤੱਕ ਪਹੁੰਚਾਇਆ ਸੀ 47 ਵੇਲੇ। ਹਾਂਜੀ, 47 ਵੇਲੇ। ਔਰ ਉਹ ਦੱਸਦੇ ਸਨ ਕਿ ਮਤਲਬ ਜਿਸ ਵੇਲੇ ਪਹੁੰਚਾਇਆ ਸੀ ਨਾ ਕੈਂਪ, ਹਾਂਜੀ, ਉਹ ਬੜਾ ਇੱਕ ਦਰਦਨਾਕ ਮੰਜ਼ਰ ਸੀ। ਨਹੀਂ, ਤੁਸੀਂ ਤਾਂ ਬਜ਼ੁਰਗਾਂ ਕੋਲ ਸੁਣੀਆਂ? ਹਾਂ, ਸੁਣੀਆਂ ਬੜੀ। ਕੀ ਦੱਸਦੇ ਹੁੰਦੇ ਤੁਹਾਨੂੰ? ਬਹਰਹਾਲ ਬੜਾ ਕੁਝ ਦੱਸਦੇ ਸੀ, ਬੜਾ ਕੁਝ। ਉਹ 47 ਦਾ ਜਿਹੜਾ ਵਿਛੋੜਾ ਸੀ? ਹਾਂਜੀ ਹਾਂਜੀ, ਉਹ ਕਹਿੰਦੇ ਸਨ ਬੜਾ ਦਰਦਨਾਕ ਮੰਜ਼ਰ ਸੀ। ਤੇ ਮਤਲਬ ਨਾ ਮੇਰਾ ਦਿਲ ਕਰਦਾ ਸੀ ਕਿ ਉੱਥੋਂ ਮੈਂ ਵਾਪਸ ਆਵਾਂ, ਤੇ ਨਾ ਉਹਨਾਂ ਦਾ ਦਿਲ ਕਰਦਾ ਸੀ ਅਸੀਂ ਜਾਈਏ। ਤੇ ਮਤਲਬ ਇਹ ਬੜਾ ਪ੍ਰੋਗਰਾਮ ਸੀ ਜਾਣ ਦਾ, ਬੜਾ ਪ੍ਰੋਗਰਾਮ ਮੇਰੇ ਨਾਲ, ਮਤਲਬ ਇਹ ਬੜਾ ਸ਼ੇਅਰ ਕਰਦੇ ਸਨ। ਅੱਛਾ। ਔਰ ਉਹਨਾਂ ਦੇ ਮੁਹੱਬਤ ਦਾ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਦੂਜੇ ਤੀਜੇ ਮਹੀਨੇ ਮੈਨੂੰ ਨਾ ਕਹਿਣਾ ਕਿ ਯਾਰ ਕਰੋ ਕਿਤਾਬ ਲੈ ਕੇ ਆ। ਅੱਛਾ। ਜਿਹਦੇ ਵਿੱਚ ਸਿੱਖਾਂ ਦੇ ਤੇ ਸਾਡੇ ਨਾ ਸ਼ਾਦੀਆਂ ਦੇ ਉਧਰ ਦੀ ਵਰਤਨ ਸੀ, ਮੇਲ ਭਾਜੀ ਸੀ। ਅੱਛਾ। ਉਹ ਮੈਂ ਜਿਸ ਵੇਲੇ ਇੱਕ ਬੇਟਾ ਵਰਕਾ ਪੜ੍ਹਨਾ ਨਾ, ਹਾਂਜੀ, ਤੇ ਉਹਨਾਂ ਮੇਰੇ ਆਖਣਾ ਪੁੱਤਰਾ ਮੁੱਢੋਂ ਲੈ ਕੇ ਮੁੜ ਪੜ੍ਹ ਜਰਾ। ਅੱਛਾ। ਸਿਰਫ ਉਹਨਾਂ ਲੋਕਾਂ ਦੇ ਨਾਂ ਦੁਬਾਰਾ ਆਉਣ ਤੇ ਮੈਂ ਨਾ ਸੁਣਾ। ਇੰਨਾ ਤਰਸ ਗਏ ਸਨ ਆਪਣੇ ਯਾਰਾਂ ਨੂੰ। ਜੀ। ਤੇ ਤੁਹਾਡੇ ਜਿਹੜੇ ਦੂਸਰਾ ਬਜ਼ੁਰਗ ਸਨ, ਹਾਂਜੀ, ਉਹਨਾਂ ਨੇ ਜਦੋਂ ਕਹਿੰਦੇ ਨੇ 47 ਦੀ ਵੰਡ ਹੋਈ, ਹਾਂਜੀ, ਆਲੇ ਦੁਆਲੇ ਪਿੰਡਾਂ ਦੇ ਸਿੱਖਾਂ ਦੀ ਕਾਫੀ ਹੈਲਪ ਕੀਤੀ। ਬੜੀ ਉਹਨਾਂ ਨੂੰ ਮਾਰਨ ਤੋਂ ਬਚਾਇਆ। ਬੜਾ ਮਤਲਬ ਇਹਨਾਂ ਕੋਲ ਕਾਫੀ ਇਮਦਾਦੀ ਅਫਰਾਦੀ ਕੁਵਤ ਸੀ, ਕਾਫੀ ਆਪਣੇ ਨੌਕਰ ਬੰਦੇ ਛੰਦੇ ਮਾਸ਼ਾਅੱਲਾ, ਪੂਰਾ ਆਲੇ ਦੁਆਲੇ ਦੇ ਪੂਰੇ ਚੌਧਰੀ ਸਨ। ਹਾਂ, ਤੇ ਇਹਨਾਂ ਨੇ ਮਤਲਬ ਕੋਈ ਸਿੱਖ ਵੀ ਸਾਡੇ ਏਰੀਏ 'ਚ ਇਹਨਾਂ ਨਹੀਂ ਕਿਸੇ ਨੂੰ ਜ਼ਾਇਆ ਹੋਣ ਦਿੱਤਾ, ਇੱਕ ਵੀ। ਤੁਹਾਡੇ ਬਜ਼ੁਰਗਾਂ ਨੂੰ ਮਿਲਣ ਵਾਸਤੇ ਇੰਡੀਆ ਤੋਂ ਆਉਂਦੇ ਰਹੇ ਨੇ ਸਿੱਖ? ਆਉਂਦੇ ਰਹੇ ਨੇ। ਅੱਛਾ, ਇੱਥੇ ਆਉਂਦੇ ਰਹੇ? ਨਿਡਾਲੇ ਵਾਲੇ ਆਉਂਦੇ ਰਹੇ ਨੇ, ਪੀਰਤ ਕੋਟੇ ਆਉਂਦੇ ਰਹੇ। ਇਹ ਰੀਸੈਂਟਲੀ ਕੋਈ 3 ਕੁ ਸਾਲ ਹੋਏ ਨੇ। ਅੱਛਾ। ਬਲਕਿ ਉਹ ਜਲੰਧਰ ਦਾ ਉਹਨਾਂ ਦਾ ਪਿੰਡ ਨੰਬਰਦਾਰ ਸੀ ਉੱਥੋਂ ਦਾ। ਅੱਛਾ ਜੀ। ਤੇ 1 ਸਾਲ ਤੋਂ ਨਹੀਂ ਰਾਬਤਾ ਸਾਡਾ ਆਪਸ ਵਿੱਚ ਹੋਇਆ, ਨਹੀਂ ਤਾਂ ਫੋਨ ਸ਼ੂਨ ਤੇ ਸਾਡਾ ਆਪਸੇ ਰਾਬਤਾ ਰਹਿੰਦਾ ਸੀ। ਉਹਦਾ ਕੋਈ ਨਾਂ ਯਾਦ ਹੈ? ਨਾਂ ਨਹੀਂ ਯਾਦ। ਅੱਛਾ, ਨਾਂ ਨਹੀਂ ਯਾਦ। ਜਲੰਧਰ ਦੇ ਕੋਲ ਸਨ? ਜਲੰਧਰ ਦੇ ਕੋਲ ਪਿੰਡ ਸੀ ਇੱਕ, ਉੱਥੇ ਆਬਾਦ ਸੀ। ਉੱਥੋਂ ਦੇ ਆਉਂਦੇ ਸਨ ਇੱਥੇ? ਆਉਂਦੇ ਸਨ ਇੱਥੇ। ਸਹੀ ਹੋ ਗਿਆ, ਸਹੀ ਹੋ ਗਿਆ।
ਚਲੋ ਜੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਉਹਨਾਂ ਨਾਲ ਵੀ ਤੁਹਾਡਾ ਰਾਬਤਾ ਬਰਕਰਾਰ ਹੋ ਜਾਵੇ ਜਿਨ੍ਹਾਂ ਨਾਲ ਤੁਹਾਡੇ ਬਜ਼ੁਰਗਾਂ ਦੇ ਤਾਲੁਕਾਤ ਸਨ। ਯਾਰ ਉਹ ਲੋਕ ਦੇਖ ਲਓ ਇੰਡੀਆ 'ਚ ਰਹਿ ਕੇ ਅੱਜ ਵੀ ਸਰਦਾਰ ਸਾਹਿਬ ਨੂੰ ਯਾਦ ਕਰਦੇ ਨੇ ਕਿਉਂਕਿ ਕਿਸੇ ਇਹਦਾ ਨਾਂ ਸਰਦਾਰ ਖਾਨ ਸੀ। ਸਰਦਾਰ ਖਾਨ ਰਾਏ ਸਰਦਾਰ ਖਾਨ ਖਰਲ। ਸਹੀ ਸਹੀ ਹਾਂਜੀ ਲੇਕਿਨ ਇਹਨਾਂ ਦਾ ਮਤਲਬ ਸਿੱਖਾਂ ਨਾਲ ਹੀ ਜ਼ਿਆਦਾ ਸੀ, ਬਹੁਤ ਜ਼ਿਆਦਾ। ਸਹੀ ਹੋ ਗਿਆ। ਅਸੀਂ ਹੁਣ ਤੁਹਾਡੀ ਗੱਲ ਕਰਵਾ ਦਈਏ ਇਹਦੇ ਵਾਸਤੇ ਆਏ ਹਾਂ। ਠੀਕ ਠੀਕ। ਓਹੋ ਕਿਤਨੀ ਪੁਰਾਣੀ ਅੱਜ ਤੁਸੀਂ ਯਾਦ ਤਾਜ਼ਾ ਕਰ ਦਿੱਤੀ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੜੀ ਪੁਰਾਣੀ ਗੱਲ ਤੁਸੀਂ ਯਾਦ ਤਾਜ਼ਾ ਕਰ ਦਿੱਤੀ ਹੈ। ਬੜੀਆਂ ਅਸਾਂ ਵੀ ਗੱਲਾਂ ਹੀ ਸੁਣੀਆਂ ਨੇ, ਅਸਾਂ ਹੀ ਗੱਲਾਂ ਸੁਣੀਆਂ ਨੇ ਤੇ ਬੜੀ ਪੁਰਾਣੀ ਯਾਦ ਅੱਜ ਤੁਸੀਂ ਤਾਜ਼ਾ ਕੀਤੀ ਹੈ। ਤੁਹਾਡੀ ਮਿਹਰਬਾਨੀ, ਤੁਸੀਂ ਤਰੱਦਦ ਕੀਤਾ ਹੈ ਤੇ ਸਾਡਾ ਆਪਸ ਵਿੱਚ ਰਾਬਤਾ ਹੋ ਗਿਆ ਹੈ। ਸਾਡੇ ਦਾਦਾ ਜੀ ਦਾ ਸਭ ਤੋਂ ਜ਼ਿਆਦਾ ਤਲਕ ਸਿੱਖ ਬਰਾਦਰੀ ਨਾਲ ਸੀ, ਸਭ ਤੋਂ ਜ਼ਿਆਦਾ। ਔਰ ਮੰਗਟਾਂ ਦੇ ਨਿਡਾਲੇ ਦੇ ਔਰ ਸਾਡੇ ਘਰ ਹਾਲੇ ਵੀ ਉਹ ਕਿਤਾਬਾਂ ਪਈਆਂ ਨੇ ਜਿਨ੍ਹਾਂ ਦੇ ਵਿੱਚ ਬਜ਼ੁਰਗਾਂ ਤੁਹਾਡਿਆਂ ਦੇ ਨਾਂ ਨੇ ਜਿਨ੍ਹਾਂ ਨਾਲ ਸਾਡੀ ਸ਼ਾਦੀ ਦਾ ਆਣ ਜਾਣ ਸੀ। ਮਤਲਬ ਹਾਂਜੀ ਪੂਰਾ। ਔਰ ਬਜ਼ੁਰਗ ਮੇਰੇ ਜਿਸ ਵੇਲੇ ਕੋਈ ਟਾਈਮ ਆਉਂਦਾ ਸੀ ਨਾ ਉਹਨਾਂ ਦੇ ਮਤਲਬ ਪਰੇਸ਼ਾਨ ਹੁੰਦੇ ਸਨ, ਯਾਦ ਤਾਜ਼ਾ ਕਰਦੇ ਤੇ ਮੈਨੂੰ ਕਹਿਣਾ ਉਹ ਕਿਤਾਬ ਲਿਆ ਘਰੋਂ ਜਾ ਕੇ ਤੇ ਉਹਨਾਂ ਕਹਿਣਾ ਨਾ ਪੜ੍ਹ ਸ਼ੁਰੂ ਤੋਂ। ਉਹ ਨਾ ਪੜ੍ਹਨੇ ਨਾ ਉਹਨਾਂ ਮੈਨੂੰ ਕਹਿਣਾ ਬੇਟਾ ਇੱਕ ਵਾਰੀ ਫਿਰ ਸ਼ੁਰੂ ਤੋਂ ਪੜ੍ਹ, ਤਾਂ ਕਿ ਮੈਂ ਉਹਨਾਂ ਆਪਣੇ ਦੋਸਤਾਂ ਦੇ ਨਾਂ ਸਿਰ ਕੇ ਫਿਰ ਬੜਾ ਰੋਂਦੇ ਸਨ, ਬੜਾ ਰੋਂਦੇ ਸਨ। ਬਸ ਫਿਰ ਉਹ ਵਕਤ ਜੀ ਮਤਲਬ ਸਾਡੇ ਬਜ਼ੁਰਗਾਂ ਨੇ ਬੜੀ ਉਸ ਨਾ ਜੀ 47 ਵਿੱਚ ਬੜੀ ਐਫਰਟਸ ਕੀਤੀ ਸੀ। ਇੱਥੇ ਆਪਣੇ ਪਿੰਡ ਬੰਦੇ ਇਕੱਠੇ ਸਾਰੇ ਸਿੱਖ ਕਰਕੇ ਇਹ ਤੋਂ ਫਿਰ ਕੈਂਪ ਲਗਾਏ। ਫਿਰ ਕੈਂਪ ਜਾ ਕੇ ਇਹਨਾਂ ਨੇ ਸਾਰਿਆਂ ਨੂੰ ਮਤਲਬ ਬਾਹਿਫਾਜ਼ਤ ਬਾਇਜ਼ਤ ਤਰੀਕੇ ਨਾਲ, ਬਲਕਿ ਕਿਸੇ ਬੰਦੇ ਨੂੰ ਖਰਾਸ਼ ਤੱਕ ਨਹੀਂ ਸੀ ਆਉਣ ਦਿੱਤੀ, ਖਰਾਸ਼ ਤੱਕ। ਹਾਂਜੀ ਤੇ ਬੜੀ ਮਿਹਰਬਾਨੀ, ਤੁਸੀਂ ਰਾਬਤਾ ਬੜੀ ਕੋਸ਼ਿਸ਼, ਬੜੀ ਮਿਹਰਬਾਨੀ ਤੁਹਾਡੀ। ਤੇ ਮਤਲਬ ਮੈਂ ਜੀ ਮੈਂ ਨੰਬਰ ਸੈਂਡ ਕਰ ਦਿਆਂਗਾ ਨੰਬਰ ਸੈਂਡ ਕਰ ਦਿਆਂਗੇ। ਹਾਂਜੀ ਠੀਕ ਮੈਂ ਠੀਕ ਹੈ। ਅੱਛਾ ਹੈ ਨਹੀਂ ਜ਼ਿੰਦਾ ਨੇ ਇਕੱਲੇ ਹੀ? ਹਾਂ ਸੁਣਿਆ ਉਦੋਂ। ਅੱਛਾ ਤੇ ਮੈਂ ਤੁਹਾਨੂੰ ਨੰਬਰ ਆਪਣਾ ਸੈਂਡ ਕਰ ਦਿਆਂਗਾ ਤੇ ਬੜੀ ਗੱਲ ਹੈ। ਚਲੋ ਪੁਰਾਣੀਆਂ ਬਜ਼ੁਰਗਾਂ ਦੀਆਂ ਯਾਦਾਂ, ਬਜ਼ੁਰਗਾਂ ਦੀਆਂ ਗੱਲਾਂ ਆਪਸ ਵਿੱਚ ਸ਼ੇਅਰ ਕਰ ਲਵਾਂਗੇ। ਠੀਕ ਹੈ। ਫਿਰ ਵੱਡੇ ਸਰਦਾਰ ਸਾਹਿਬ ਨਾਲ ਮੇਰੀ ਗੱਲ ਕਰਾਇਆ ਜੇ ਡੈਡੀ ਨਾਲ, ਫਿਰ ਕਰਵਾ। ਤੁਹਾਡੇ ਮੀਆਂ ਕੀ, ਹਾਂਜੀ ਮੀਆਂ ਕੀ ਕਰਦੇ ਨੇ ਤੁਹਾਡੇ? ਮੇਰੇ ਮੀਆਂ ਦਾ ਡੈਥ ਹੋ ਗਈ ਹੈ ਸਰਪੰਚ। ਅੱਛਾ ਸਰਪੰਚ ਸਾਹਿਬ ਡੈਥ ਹੋ ਚੁੱਕੀ ਹੈ ਉਹਨਾਂ ਦੀ, 2017 ਦੀ ਡੈਥ ਹੋ ਚੁੱਕੀ ਹੈ। ਅੱਛਾ ਮੇਰੇ ਕੋਲ ਦੋ ਬੇਟੀਆਂ ਨੇ। ਅੱਛਾ ਮਾਸ਼ਾਅੱਲਾ। ਹਾਂਜੀ ਇੱਕ ਇਹ ਵਾਲੀ ਜਿਹੜੀ ਖੜੀ ਬੇਟੀ। ਹਾਂਜੀ ਤੇ ਇੱਕ ਬੇਟੀ ਮੇਰੀ ਕੈਨੇਡਾ। ਠੀਕ ਹੈ। ਉਹ ਉਹਨਾਂ ਦੀ ਸ਼ਾਦੀ ਕਰ ਦਿੱਤੀ ਮੈਂ? ਨਹੀਂ ਜੀ ਅਜੇ ਤੇ 21 ਸਾਲ ਦੀ ਨਹੀਂ ਹੋਈ ਹੈ। ਅੱਛਾ ਪੜ੍ਹਨ ਵਾਸਤੇ ਉੱਥੇ ਗਈ? ਪੜ੍ਹਾਈ ਕਰਨ ਗਈ ਹੋਈ ਹੈ। ਅੱਛਾ ਠੀਕ ਹੈ। ਕੈਨੇਡਾ। ਬਿਲਕੁਲ ਠੀਕ। ਹਾਂਜੀ ਬੜੀ ਪਰਮਾਤਮਾ ਦੀ ਕਿਰਪਾ ਹੈ। ਬਾਕੀ ਬਸ ਸਾਰੇ ਮਾਨ ਸਿੰਘ ਜੀ ਦਾ ਉਹਨਾਂ ਨੇ ਕਾਫੀ ਖਰੀਦ ਕੇ ਮੁੱਲ ਬਹੁਤ ਜ਼ਮੀਨ ਖਰੀਦੀ ਹੋਈ ਹੈ। ਅੱਛਾ ਜੀ, ਵਾਹ ਜੀ ਵਾਹ। ਅੱਛਾ ਕਿਤਨੀ ਕੋ ਜ਼ਮੀਨ ਉਹਨਾਂ ਨੇ ਇਹਦੇ ਤੇ ਅਲਾਟਮੈਂਟ 14 ਕਿੱਲੇ ਹੋਈ। ਹਾਂਜੀ 14 ਹੀ ਹੁੰਦੀ ਹੈ, 14 ਸਾਰਿਆਂ ਨੂੰ। ਹਾਂਜੀ ਇਹ ਸ਼ਹਿਰ ਦੀ ਜ਼ਮੀਨ ਕੱਟ ਲੱਗ ਗਈ ਸੀ ਨਾ, ਸੁਨਾਮ ਸ਼ਹਿਰ। ਹਾਂਜੀ ਤੇ ਫਿਰ ਇਹਨਾਂ ਨੇ ਡੈਡੀ ਨੇ ਤਾਏ ਨੇ 60 ਕਿੱਲੇ ਜ਼ਮੀਨ ਬਣਾ ਲਈ ਸੀ। ਵਾਹ ਬੱਲੇ, ਬਹੁਤ ਅੱਛੇ। ਤਿੰਨ ਭਾਈ ਨੇ ਮੇਰੇ, 3 ਬ੍ਰਦਰ ਮੇਰੇ। ਅੱਛਾ। ਉਹਦੇ ਵਿੱਚੋਂ ਇੱਕ ਸਰਕਾਰੀ ਜੋਬ ਤੇ ਇੱਕ ਖੇਤੀ ਕਰਦਾ, ਇੱਕ ਫਾਈਨਾਂਸ ਦਾ ਕੰਮ ਕਰਦਾ ਹੈ। ਅੱਛਾ 3 ਭਾਈ ਨੇ? ਹਾਂਜੀ ਚੱਲ 3 ਨਾਲੇ ਬਲਾਕ ਸੰਮਤੀ ਪਿੱਛੇ ਬਲਾਕ ਸੰਮਤੀ ਚ ਜਿੱਤਿਆ ਵੀ ਹੋਇਆ ਸੀ। ਅੱਛਾ ਮਾਸ਼ਾਅੱਲਾ। ਫਿਰ ਤੇ ਬੜੇ ਰੰਗ ਲੱਗੇ ਨੇ, ਬੜਾ ਜੀ। ਹਾਂਜੀ ਬੜੀ ਤੁਹਾਡੀ ਗੱਲ ਕਰਵਾ।
ਠੀਕ ਹੈ, ਮੈਂ ਨੰਬਰ ਸੈਂਡ ਕਰ ਦੇਣਾ ਤੁਹਾਨੂੰ। ਵੀਰ ਜੀ ਨਾਲ ਹਾਂ, ਨੰਬਰ ਸੈਂਡ ਕਰ ਦੇਣਾ। ਯਾ ਮੈਂ ਤੁਹਾਨੂੰ ਫੋਟੋਆਂ ਵੀ ਭੇਜਾਂਗੀ ਠੀਕ ਹੈ, ਬਿਲਕੁਲ ਬਿਲकुल ਠੀਕ ਹੈ, ਮੈਂ ਨੰਬਰ ਸੈਂਡ ਕਰ ਦੇਣਾ ਵਾ ਆਪਣਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਠੀਕ ਅੱਲਾ ਸਰਦਾਰ ਸਾਰੇ ਸੋਹਣੇ, ਸਰਦਾਰ ਸਾਰੇ ਸੋਹਣੇ ਹੁੰਦੇ ਨੇ। ਸਰਦਾਰ ਕੋੜਾ ਕੋਈ ਨਹੀਂ ਹੁੰਦਾ, ਸਰਦਾਰ ਕੋਈ ਨਹੀਂ ਕੋੜਾ ਹੁੰਦਾ, ਸਰਦਾਰ ਸਾਰੇ ਸੋਹਣੇ ਹੁੰਦੇ ਨੇ। ਹਾਂ ਮੈਂ ਨਾ ਭੈਣ ਜੀ, ਸਰਦਾਰ ਕੋਈ ਵੀ ਕੋੜਾ ਨਹੀਂ ਹੁੰਦਾ, ਸਰਦਾਰ ਸਾਰੇ ਸੋਹਣੇ ਹੁੰਦੇ ਨੇ। ਜੀ ਹਾਂ, ਮੈਂ ਨਹੀਂ ਮਾਂਗੜ ਨਹੀਂ, ਮੈਂ ਚਾਖਰਲ ਹਾਂ, ਚਾਖਰਲ ਪਿੰਡ ਹੈ ਸਾਡਾ ਜੀ। ਫਿਰ ਮੈਂ ਡੈਡੀ ਨੂੰ ਫੋਨ ਲਾ ਕੇ ਪੁੱਛਿਆ ਹਾਂ ਤੇ ਉਹ ਕਹਿੰਦੇ ਵੀ ਨਹੀਂ, ਉਹ ਤੇ ਖਰਲ ਦਾ ਚੱਕ ਸੀ ਆਹ ਦੇ ਵਿੱਚ ਉਹ ਰਹਿੰਦੇ। ਹਾਂਜੀ ਹਾਂਜੀ ਹਾਂਜੀ, ਖਰਲ ਦਾ ਚਾਕੀ ਆ। ਇਹਦਾ ਬੜਾ ਧੰਨਵਾਦ ਜਿਨ੍ਹਾਂ ਨੇ ਕਰਵਾਈ। ਫਿਰ ਦੇਖੋ ਇਹਨਾਂ ਵਿੱਚ ਕਿੰਨਾ ਪਰਮਾਤਮਾ ਵਸਦਾ ਹੈ। ਇਹਨਾਂ ਨੇ ਵੇਲੋ ਕਿੱਧਰ ਦੀ ਕਿੱਧਰ ਆ ਕੇ ਕਰਵਾਈ ਆਪਣੇ ਨਾਲ। ਚਲੋ ਮੇਰੀ ਗੱਲ ਕਰਵਾਇਆ ਜੇ, ਫਿਰ ਡੈਡੀ ਨਾਲ ਵੀ ਕਰਾਇਆ ਜੇ ਤੇ ਭਾਈ ਨਾਲ ਵੀ ਕਰਾਇਆ, ਠੀਕ ਹੈ ਜੀ। ਓਕੇ ਜੀ, ਓਕੇ 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 ਤੁਸੀਂ ਉਹਦੇ ਪੋਤਰੇ ਹੋ? ਜੀ ਮੈਂ ਪੋਤਰਾ ਵਾਂ ਉਹਨਾਂ ਦਾ। ਰਾਵ ਵਜ਼ੀਰ ਮੇਰਾ ਨਾਂ ਹੈ, ਹਾਂਜੀ, ਰਾਏ ਵਜ਼ੀਰ ਖਰਲ। ਰਜਾ ਰਾਏ ਵਜ਼ੀਰ ਖਰਲ। ਹਾਂਜੀ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਜ਼ਿਮੀਂਦਾਰੀ ਕਰਨਾ ਭੈਣ ਜੀ। ਅੱਛਾ, ਜ਼ਿਮੀਂਦਾਰ। ਜ਼ਿਮੀਂਦਾਰ। ਤੁਸੀਂ ਕਿੰਨੇ ਭਰਾ ਹੋ? ਅਸੀਂ 5 ਭਾਈ ਹਾਂ, ਮੈਂ ਵੱਡਾ ਸਾਰਿਆਂ 'ਚੋਂ। 5 ਭਾਈ। ਹਾਂਜੀ, ਤੇ ਸਾਡੇ ਬਜ਼ੁਰਗਾਂ ਵੀ ਕਾਫੀ ਜ਼ਮੀਨ ਖਰੀਦੀ, ਬਹੁਤ ਜ਼ਿਆਦਾ, ਮਤਲਬ 10-12 ਮੁਰੱਬੇ। ਅੱਛਾ ਜੀ। ਹਾਂਜੀ ਹਾਂਜੀ ਤੁਹਾਡੇ ਕੋਲ ਤਾਂ ਬਹੁਤ ਜ਼ਮੀਨ। ਹਾਂ, ਜ਼ਮੀਨਾਂ ਸਾਡੇ ਕੋਲ ਮਾਸ਼ਾਅੱਲਾ ਕਾਫੀ ਨੇ। ਹਾਂਜੀ। ਲਓ ਜੀ, ਖੁਦਾ ਹਾਫਿਜ਼। ਫਿਰ ਮੇਰੀ ਗੱਲ ਕਰਾਇਆ ਜੇ, ਨੰਬਰ ਤੁਹਾਨੂੰ ਸੈਂਡ ਕਰ ਦੇਣੇ, ਠੀਕ ਹੈ। ਲਓ, ਮੈਂ ਕਰ ਦੇਣਾ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।